ਤੇ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ। ਅੱਜ ਅਸੀਂ ਜਿਹੜਾ ਹੈ ਤੁਸੀਂ ਸਾਨੂੰ ਸਾਡੇ ਵਾਸਤੇ ਟਾਈਮ ਕੱਢਿਆ, ਸਾਨੂੰ ਸਪੈਸ਼ਲ ਟਾਈਮ ਦਿੱਤਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਕੁਝ ਇਸ਼ੂਜ਼ ਨੇ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਸੀ, ਸਪੈਸ਼ਲੀ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਲੈ ਕੇ ਇਸ ਟਾਈਮ ਕਾਫੀ ਚਰਚਾ ਹੋ ਰਹੀ ਹੈ ਮੁਖਤਲਿਫ ਪਲੇਟਫਾਰਮਸ ਦੇ ਉੱਤੇ, ਮੁਖਤਲਿਫ ਜਗ੍ਹਾ ਦੇ ਉੱਤੇ, ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਆਰਟੀਕਲ 25B ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਨੇ ਸਿੱਖੀਜ਼ਮ ਨੂੰ ਜਿਹੜਾ ਉਹ ਹਿੰਦੂਇਜ਼ਮ ਦਾ ਪਾਰਟ ਦੱਸਿਆ ਹੈ। ਤੇ ਉਹਦੇ ਤੇ ਗੁਰਪਤਵੰਤ ਸਿੰਘ ਪੰਨੂ ਸਾਹਿਬ ਦਾ ਵੀ ਬਿਆਨ ਆਇਆ ਸੀ। ਉਹਦੇ ਬਾਰੇ ਥੋੜਾ ਜਿਹਾ ਸਰ ਕਲੈਰੀਫਾਈ ਕਰ ਦਿਓ, ਜਿਹੜੇ ਸਾਡੇ ਦਰਸ਼ਕ ਇਸ ਟਾਈਮ ਸਾਨੂੰ ਵੇਖ ਰਹੇ ਨੇ, ਸੁਣ ਰਹੇ ਨੇ। ਦੇਖੋ, ਸਾਨੂੰ ਇਹ ਗੱਲ ਸਮਝਣੀ ਹੋਏਗੀ ਕਿ ਜਦੋਂ ਕਨਸਟੀਟਿਊਐਂਟ ਅਸੈਂਬਲੀਜ਼ ਬਣਦੀਆਂ ਨੇ, ਕਨਸਟੀਟਿਊਐਂਟ ਅਸੈਂਬਲੀਜ਼ ਦੇ ਵਿੱਚ ਕੋਈ ਜਿਹੜਾ ਕਨਸਟੀਟਿਊਸ਼ਨ ਜਾਂ ਆਇਨ ਜਾਂ ਦਸਤੂਰ ਕੋਈ ਨਾਵਲ ਨਹੀਂ ਹੁੰਦਾ ਕਿ ਜਿਹਨੂੰ ਕੋਈ ਇੱਕ ਬੰਦਾ ਬਹਿ ਕੇ ਲਿਖ ਦਿੰਦਾ ਹੈ। ਉਸ ਦੇ ਵਿੱਚ ਫੈਸਲੇ ਹਮੇਸ਼ਾ ਮੈਜੋਰਿਟੀ ਦੇ ਨਾਲ ਹੁੰਦੇ ਨੇ। ਜਦੋਂ ਵੀ ਕੋਈ ਕਲੌਜ਼ ਡਿਸਕਸ ਹੋ ਰਿਹਾ ਹੈ ਤੇ ਉਹ ਸਬਜੈਕਟ ਟੂ ਵੋਟ ਹੁੰਦਾ ਹੈ। ਔਰ ਜੇ ਮੈਂ ਯਾਦ ਕਰਵਾ ਦਿਆਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਕਿ ਬੇਸ਼ੱਕ ਪਾਕਿਸਤਾਨ ਦਾ ਰੈਜ਼ੋਲੂਸ਼ਨ ਜਾਂ ਲਾਹੌਰ ਡੈਕਲੇਰੇਸ਼ਨ 23 ਮਾਰਚ 1940 ਨੂੰ ਹੋਈ, ਲੇਕਿਨ ਇਹਦੇ ਬਾਵਜੂਦ ਕਾਇਦੇ ਆਜ਼ਮ ਉਹ ਬੇਸ਼ੱਕ ਕ੍ਰਿਪਸ ਮਿਸ਼ਨ ਸੀ ਜਾਂ ਕੈਬਨਿਟ ਮਿਸ਼ਨ ਸੀ, ਉਹਨਾਂ ਦੀ ਚਾਹਨਾ ਸੀ ਕਿ ਕੋਈ ਨਾ ਕੋਈ ਟੁਗੈਦਰ ਕੜੀਆਂ ਬਣੀਆਂ ਰਹਿਣ ਔਰ ਸਾਡੀ ਜਿਹੜੀ ਆਪਣੀ ਸੋਵਰਨਿਟੀ ਵੀ ਜਿਹੜਾ ਉਹ ਕੰਪਰੋਮਾਈਜ਼ ਨਾ ਹੋਏ। ਲੇਕਿਨ ਇੱਕ ਨਹਿਰੂ ਦੇ ਬਿਆਨ ਨੇ ਕਾਇਦੇ ਆਜ਼ਮ ਨੂੰ ਇਸ ਗੱਲ ਦੇ ਉੱਤੇ ਖੜਾ ਕਰ ਦਿੱਤਾ ਕਿ ਬਈ ਹੁਣ ਪਾਕਿਸਤਾਨ ਤੋਂ ਬਿਨਾਂ ਸਾਡੀ ਕੋਈ ਮੰਗ ਨਹੀਂ ਹੈ। ਔਰ ਉਹ ਬਿਆਨ ਸੀ ਜਦੋਂ ਨਹਿਰੂ ਨੇ ਕਿਹਾ ਕਿ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਫੈਸਲੇ ਜਿਹੜੇ ਨੇ ਉਹ ਮੈਜੋਰਿਟੀ ਦੇ ਨਾਲ ਹੋਣਗੇ, ਕਿਉਂਕਿ ਜਿਹੜੀ ਡਿਸਕਸ਼ਨ ਚੱਲ ਰਹੀਆਂ ਸੀ ਕਿ 3 ਸੈਕਸ਼ਨ ਬਣ ਜਾਣ। ਇੱਕ ਏ ਸੈਕਸ਼ਨ ਜਿਹਦੇ ਚ ਹਿੰਦੂ ਮੈਜੋਰਿਟੀ ਪ੍ਰੋਵਿੰਸ ਹੋਣ, ਬੀ ਸੈਕਸ਼ਨ ਮੁਸਲਿਮ ਮੈਜੋਰਿਟੀ ਪ੍ਰੋਵਿੰਸ ਹੋਣ, ਤੇ ਸੀ ਦੇ ਵਿੱਚ ਜਿਹੜੇ ਰਾਜੇ ਮਹਾਰਾਜਿਆਂ ਦੀਆਂ ਰਿਆਸਤਾਂ ਸੀ ਉਹ ਹੋਣ। ਤੇ ਉਹਨਾਂ ਇਹ ਜ਼ੋਨ ਇੰਨੇ ਇੰਡੀਪੈਂਡੈਂਟ ਹੋਣ ਕਿ ਜਿਹੜਾ ਸੈਂਟਰਲ ਬਾਡੀ ਹੈ ਉਹਨਾਂ ਦਾ ਕਾਨੂੰਨ ਉਹਨਾਂ ਤੇ ਉਦੋਂ ਤੱਕ ਲਾਗੂ ਨਾ ਹੋਏ ਜਦੋਂ ਤੱਕ ਉਹ ਪ੍ਰੋਵਿੰਸਿਸ ਵੀ ਨਾ ਪਾਸ ਕਰਨ। ਸੋ ਇਹਨੂੰ ਜਦੋਂ ਨਹਿਰੂ ਦੀ ਇਹ ਇੰਟੈਂਟ ਦੇਖੀ ਤੇ ਉਹਨਾਂ ਨੂੰ ਲੱਗਾ ਵੀ ਅਜੇ ਤਾਂ ਅੰਗਰੇਜ਼ ਇੱਥੇ ਬੈਠੇ ਹੋਏ ਨੇ ਤੇ ਇਹਨਾਂ ਦਾ ਇਹ ਹਾਲ ਹੈ, ਤੇ ਜਦੋਂ ਚਲੇ ਗਏ ਇਹ ਸਾਡੇ ਨਾਲ ਕੀ ਕਰਨਗੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਵੇਲੇ ਜਿਸ ਕਿਸਮ ਦੀ ਡਿਬੇਟ ਇਸ ਮੁੱਦੇ ਨੂੰ ਲੈ ਕੇ ਆ ਗਈ ਹੈ, ਉਹਦੇ 'ਚ ਰੀਜ਼ਨਿੰਗ ਘੱਟ ਹੈ, ਜਜ਼ਬਾਤ ਜ਼ਿਆਦਾ ਹੈ। ਮੈਂ ਇਹਦਾ ਹਿੱਸਾ ਇਸ ਲਈ ਨਹੀਂ ਬਣਨਾ ਚਾਹੁੰਦਾ ਕਿਉਂਕਿ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਇੱਕ ਫੋਕਸ ਲੈ ਕੇ ਸਾਰੇ ਅਸੀਂ ਤੁਰੇ ਹੋਏ ਹਾਂ, ਜਿਹਦੇ 'ਚ ਸਿੱਖਸ ਫਾਰ ਜਸਟਿਸ ਦੇ ਖਾਲਿਸਤਾਨ ਰੈਫਰੈਂਡਮ ਮੂਵਮੈਂਟ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਅਸੀਂ ਡਿਵੀਏਟ ਨਾ ਹੋਈਏ ਆਪਣੇ ਫੋਕਸ ਖਾਲਿਸਤਾਨ ਤੋਂ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਅਲਟੀਮੇਟਲੀ ਜਿਸ ਪਾਸੇ ਡਿਬੇਟ ਲਿਜਾ ਰਹੀ ਹੈ, ਕਿਉਂਕਿ ਜਿਹੜੀਆਂ ਸੀਰੀਅਸ ਡਿਬੇਟਸ ਹੁੰਦੀਆਂ ਨੇ, ਅਸੀਂ ਵੀ ਸਮਝਦੇ ਹਾਂ ਕਿ ਕਨਸਟੀਟਿਊਐਂਟ ਅਸੈਂਬਲੀ ਜਿਹੜੀ ਹੈ ਉਹ 1945-46 ਚ ਬਣ ਜਾਂਦੀ ਹੈ। ਉਹਦੇ ਚ ਜਿਹੜੀ ਜੁਆਇੰਟ ਗਵਰਨਮੈਂਟ ਬਣੀ ਸੀ ਉਹਦੇ ਚ ਵੀ ਮੁਸਲਿਮ ਲੀਗ ਨੇ ਵੀ ਜੁਆਇਨ ਕੀਤਾ ਸੀ। ਲਿਆਕਤ ਅਲੀ ਜਿਹੜੇ ਨੇ ਉਹ ਫਾਈਨੈਂਸ ਮਿਨਿਸਟਰ ਸਨ, ਨਹਿਰੂ ਪ੍ਰਾਈਮ ਮਿਨਿਸਟਰ ਸੀ, ਹੋਮ ਮਿਨਿਸਟਰ ਜਿਹੜਾ ਪਟੇਲ ਸੀ, ਲੇਕਿਨ ਉਹਦੀ ਵਰਕਿੰਗ ਵੀ ਨਹੀਂ ਸੀ ਹੋ ਸਕੀ। ਸੋ ਮੈਂ ਕਨਸਟੀਟਿਊਸ਼ਨ ਮੇਕਿੰਗ ਨੂੰ ਇਸ ਭਾਵ 'ਚ ਦੇਖਦਾ ਹਾਂ। ਮੈਂ ਸਮਝਦਾ ਵੀ ਸਾਨੂੰ ਇਸ ਡਿਬੇਟ 'ਚ ਨਹੀਂ ਪੈਣਾ ਚਾਹੀਦਾ। ਉਹਦੇ 2 ਰੀਜ਼ਨ ਨੇ। 2 ਮੈਂਬਰ ਜਿਹੜੇ ਨੇ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਸਿੱਖ ਮੈਂਬਰ ਸਨ, ਜਿਨ੍ਹਾਂ 'ਚ ਇੱਕ ਭੁਪਿੰਦਰ ਸਿੰਘ ਮਾਨ, ਇੱਕ ਸਰਦਾਰ ਹੁਕਮ ਸਿੰਘ। ਜਦੋਂ ਉਹਨਾਂ ਨੇ ਇਹ ਮੁਤਾਲਬਾ ਪੇਸ਼ ਕੀਤਾ ਕਿ ਵੀ ਸਾਡੇ ਨਾਲ ਇਹ ਪ੍ਰੋਮਿਸ ਕੀਤਾ ਹੋਇਆ ਹੈ ਕਿ we will give Sikhs a province in the north so that they may also be able to experience the glow of freedom। ਇਹ ਨਹਿਰੂ ਦੇ ਅਲਫਾਜ਼ ਨੇ ਕਿ ਭਾਈ ਸਾਡਾ ਉਹ ਸੂਬਾ ਕਿੱਥੇ ਹੈ, ਤੇ ਜਿਹੜਾ ਜਵਾਬ ਮਿਲਿਆ ਉਹ ਸੀ ਕਿ Sikhs have missed the bus। ਇਹ ਪਟੇਲ ਦੇ ਲਫ਼ਜ਼ ਨੇ। ਇਹ ਨਹਿਰੂ ਦਾ ਸੀ ਕਿ circumstances have now changed। तब बात और थी, अब बात और है। सो दोनों सिख नुमाइंदियां ने ਜਿਹੜਾ ਦਸਤਾਵੇਜ਼ ਸੀ ਕਨਸਟੀਟਿਊਐਂਟ ਅਸੈਂਬਲੀ ਦਾ ਡਰਾਫਟ, ਉਹਦੇ ਤੇ ਸਾਈਨ ਨਹੀਂ ਕੀਤੇ। ਉਹਨਾਂ ਨੇ ਜੋ ਕਿਹਾ, ਉਹਨਾਂ ਨੇ ਕਿਹਾ ਕਿ ਜੀ ਵੀ ਰਿਜੈਕਟ ਦਿਸ ਕਨਸਟੀਟਿਊਸ਼ਨ ਐਜ਼ ਦਿਸ ਇਜ਼ ਦਾ ਬਿਟਰੇਅਲ ਆਫ ਦਾ ਸਿੱਖਸ। ਸੋ ਸਾਡਾ ਮੈਂ ਸਮਝਦਾ ਵੀ ਸਟਰਗਲ ਤਾਂ ਉਦੋਂ ਹੀ ਸ਼ੁਰੂ ਹੋ ਗਈ ਡੀ ਫੈਕਟੋ। ਬੇਸ਼ੱਕ ਅਸੀਂ ਕੈਪਚਰ ਹੋਏ ਇੰਡੀਅਨ ਕਨਸਟੀਟਿਊਸ਼ਨ,
ਪਰ ਡੀ ਜੂਰਿਸ ਅਸੀਂ ਉਹਦਾ ਹਿੱਸਾ ਨਹੀਂ। ਇਹਦੇ ਬਾਵਜੂਦ ਸਿੱਖ ਲੀਡਰਸ਼ਿਪ ਨੇ 1947 ਤੋਂ 1984 ਤੱਕ ਕੋਸ਼ਿਸ਼ ਕੀਤੀ ਕਿ ਕੋਈ ਫੈਡਰਲ ਸਟਰਕਚਰ ਬਣ ਜਾਏ। ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਿਸ ਦੇ ਉੱਤੇ ਧਰਮਯੁੱਧ ਮੋਰਚਾ ਲੱਗਿਆ, that was the final attempt। ਪਰ ਜਦੋਂ ਉਹਨਾਂ ਨੇ ਜੂਨ ਦੇ ਪਹਿਲੇ ਹਫਤੇ ਫੁੱਲ ਸਕੇਲ ਫੌਜੀ ਹਮਲਾ ਕਰਕੇ ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ, ਤਾਂ ਮੈਂ ਸਮਝਦਾ ਹਾਂ ਵੀ ਉਸ ਤੋਂ ਬਾਅਦ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮੁੱਦਾ ਨਹੀਂ ਹੈ। ਇਹ ਸਬਜੈਕਟ ਆਫ ਹਿਸਟਰੀ ਸਟੂਡੈਂਟਸ ਦਾ ਹੋ ਸਕਦਾ ਹੈ ਫਿਊਚਰ ਦੇ ਕਿ ਅੰਬੇਦਕਰ ਦਾ ਕੀ ਰੋਲ ਸੀ। ਦੂਸਰਾ ਜਿਹੜਾ ਆਲਟਰਨੇਟ ਉਹਦਾ ਪ੍ਰੈਜ਼ੀਡੈਂਟ ਡਾਕਟਰ ਰਜਿੰਦਰ ਪ੍ਰਸਾਦ ਜਿਹੜਾ ਲੰਡਨ ਰਿਟਾਇਰਡ ਵਕੀਲ ਸੀ ਔਰ ਕਨਸਟੀਟਿਊਸ਼ਨ ਦੇ ਵਿੱਚ ਉਹਦਾ ਕੀ ਰੋਲ ਸੀ, ਕਿਉਂਕਿ ਵੋਲੀਅਮਸ ਐਂਡ ਵੋਲੀਅਮਸ ਆਫ ਉਸ ਦੇ ਅਵੇਲੇਬਲ ਨੇ। ਜਿਹੜੀ 2-3 ਸਾਲ ਕੰਸਟੀਟਿਊਐਂਟ ਅਸੈਂਬਲੀ ਦੀ ਡਿਬੇਟ ਚੱਲੀ, ਤੇ ਮੈਂ ਆਪਣੇ ਭਰਾਵਾਂ ਭੈਣਾਂ ਨੂੰ ਵੀ ਇਹੀ ਦਰਖਾਸਤ ਕਰਾਂਗਾ ਕਿ ਵੀ ਅਸੀਂ ਆਪਸ 'ਚ ਨਾ ਉਲਝੀਏ ਔਰ ਇਸ ਮੁੱਦੇ ਨੂੰ, ਜਿਹੜਾ ਇਹ ਮੁੱਦਾ ਵੀ ਨਹੀਂ ਹੈ ਕਿਉਂਕਿ ਸਾਡਾ ਮੁੱਦਾ ਖਾਲਿਸਤਾਨ ਹੈ, ਰੈਸਟ ਜਿਹੜਾ ਹੈ ਉਹ ਇੱਕ ਹਿਸਟੋਰੀਕਲ ਇੰਟਰਸਟ ਦੇ ਲਈ ਜਿਹੜੇ ਉਸ ਸਬਜੈਕਟ ਦੇ ਸਟੂਡੈਂਟਸ ਨੇ ਉਹ ਲੱਭਦੇ ਰਹਿਣਗੇ ਵੀ ਰਜਿੰਦਰ ਪ੍ਰਸਾਦ ਨੇ ਕੀ ਕਿਹਾ ਸੀ, ਆਰਟੀਕਲ 25 ਵੀ ਡਰਾਫਟ ਕਿਨੇ ਕੀਤਾ ਹੈ, ਜਦੋਂ ਸਬਜੈਕਟ ਟੂ VOTING ਆਇਆ ਉਹਦੇ ਚ ਕੀ ਹੈ, ਕਿਉਂਕਿ ਕੱਲਾ ਆਰਟੀਕਲ 25 ਵੀ ਇੱਕ ਬੇਸ ਨਹੀਂ ਬਣਦਾ। ਉਸ ਤੋਂ ਬਾਅਦ ਅਸੀਂ 1950 ਚ ਦੇਖਦੇ ਹਾਂ ਜਿਹੜੇ 4-5 ਡਿਫਰੈਂਟ ਐਕਟ ਲਿਆਂਦੇ ਗਏ, ਹਿੰਦੂ ਕੋਡ ਐਕਟ, ਹਿੰਦੂ ਮੈਰਿਜ ਐਕਟ, ਹਿੰਦੂ ਐਡਾਪਸ਼ਨ ਐਂਡ ਗਾਰਡੀਅਨਸ਼ਿਪ ਐਕਟ। ਸੋ ਇਹਨਾਂ ਸਾਰਿਆਂ ਦੇ ਥੱਲੇ ਸਾਨੂੰ ਹਿੰਦੂ ਬਣਾ ਕੇ ਜਕੜਿਆ ਗਿਆ। ਪਰ ਜੂਨ 84 ਸਾਡੀ ਫਾਈਨਲ ਕਾਲ ਸੀ ਕਿ ਨੋ ਮੋਰ ਵਿਦ ਹਿੰਦੂ ਇੰਡੀਆ ਇਨ ਦਾ ਗਾਰਬ ਆਫ ਸੈਕੂਲਰਿਜ਼ਮ। ਅਸੀਂ ਹੁਣ ਖਾਲਿਸਤਾਨ ਦੇ ਲਈ ਸਟਰਗਲ ਕਰ ਰਹੇ ਹਾਂ। ਸੋ ਮੈਂ ਇਹ ਸਮਝਦਾ, ਮੈਂ ਆਪਣੇ ਇੱਕ ਦੀ ਪ੍ਰੈਜੈਂਟੇਸ਼ਨ 'ਚ ਵੀ ਇਹ ਕਿਹਾ ਹੈ ਕਿ ਭਾਈ ਅਸੀਂ ਡੀਫੋਕਸ ਨਾ ਹੋਈਏ। ਇਹ ਸਾਨੂੰ ਆਪਸ ਦੇ ਵਿੱਚ ਅਸੀਂ ਜੇ ਇਦਾਂ ਦੀਆਂ ਡਿਬੇਟਸ ਦੇ ਵਿੱਚ ਉਲਝ ਗਏ ਤੇ ਇਹ ਦੁਸ਼ਮਣ ਨੂੰ ਫਾਇਦਾ ਇਸ ਦਾ ਪਹੁੰਚੇਗਾ। ਬਿਲਕੁਲ, ਬਹੁਤ ਬਿਹਤਰੀਨ ਤਰੀਕੇ ਨਾਲ ਸਰ ਤੁਸੀਂ ਐਕਸਪਲੇਨ ਕੀਤਾ। ਅਗਲਾ ਸਰ ਕੁਐਸਚਨ ਮੇਰਾ ਸੀ ਕਿ ਇਸ ਵਕਤ ਜਿਹੜਾ ਹੈ ਉਹ ਅਗਲੇ ਰੈਫਰੈਂਡਮ ਦੀਆਂ ਤਿਆਰੀਆਂ ਵੀ ਹੋ ਰਹੀਆਂ ਨੇ ਵਾਸ਼ਿੰਗਟਨ DC ਦੇ ਵਿੱਚ, ਤੇ ਇਸ ਤੋਂ ਪਹਿਲਾਂ ਜਿਹੜਾ ਲਾਸ ਐਂਜਲਸ ਦੇ ਵਿੱਚ ਰੈਫਰੈਂਡਮ ਹੋਇਆ ਬੜਾ ਕਾਮਯਾਬ ਰੈਫਰੈਂਡਮ ਸੀ। ਤੇ ਸਰ ਮਤਲਬ ਬਹੁਤ ਸਾਰੇ ਲੋਕ ਆਉਂਦੇ ਨੇ ਸਾਡੇ ਕੋਲ ਲਾਈਵ ਸਾਡੀ ਸਟਰੀਮ ਤੇ ਆ ਕੇ ਉਹਨਾਂ ਦਾ ਸਵਾਲ ਹੁੰਦਾ, ਜਿਹੜੇ ਸਾਡੇ ਇੰਡੀਅਨ ਭਰਾ ਨੇ ਉਹ ਕਹਿੰਦੇ ਨੇ ਕਿ ਤੁਸੀਂ ਸਿਰਫ ਗੱਲ ਕਰਦੇ ਹੋ ਖਾਲਿਸਤਾਨ ਦੀ ਜਾਂ ਪਾਕਿਸਤਾਨ ਤੋਂ, ਜਾਂ ਜਿਹੜੇ ਲੋਕ ਬਾਹਰ ਬੈਠੇ ਹੋਏ ਨੇ, ਇਸ ਤੋਂ ਇਲਾਵਾ ਗਰਾਊਂਡ ਉੱਤੇ ਇਸ ਟਾਈਮ ਖਾਲਿਸਤਾਨ ਦੀ ਕੋਈ ਤਹਿਰੀਕ ਨਹੀਂ ਚੱਲ ਰਹੀ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ। ਇਹਦੇ ਬਾਰੇ ਸਰ ਤੁਸੀਂ ਕਲੈਰੀਫਾਈ ਕਰੋ ਕਿ ਇਸ ਟਾਈਮ ਕਿਸ ਲੈਵਲ ਤੇ ਜਿਹੜਾ ਕੰਮ ਹੋ ਰਿਹਾ ਖਾਲਿਸਤਾਨ ਦਾ ਔਨ ਗਰਾਊਂਡ, ਮਤਲਬ ਇੰਟਰਨੈਸ਼ਨਲ ਕੰਟਰੀਜ਼ ਨੂੰ ਛੋੜ ਕੇ ਪੰਜਾਬ ਦੇ ਵਿੱਚ। ਦੇਖੋ, ਮੈਨੂੰ ਯਾਦ ਹੈ ਕਿ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਤੇ ਨਿਊਯਾਰਕ ਦੇ ਵਿੱਚ ਇੱਕ ਟੀਵੀ ਚੈਨਲ ਹੁੰਦਾ ਸੀ ਥਰਡ ਵਰਲਡ ਬ੍ਰਾਡਕਾਸਟਿੰਗ। ਜੀ ਸਰ, ਉਹਨਾਂ ਨੇ ਇੱਕ ਪੈਨਲ ਡਿਸਕਸ਼ਨ ਰੱਖੀ ਜਿਹਦੇ ਵਿੱਚ ਮੈਨੂੰ ਇਨਵਾਈਟ ਕੀਤਾ। ਫਿਰ ਅੱਜ ਕੱਲ ਜਿਹੜਾ ਦਾ ਹਿੰਦੂ ਦਾ ਐਡੀਟਰ ਹੈ ਸਿਧਾਰਥ ਵਰਦਰਾਜਨ, ਇਹ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਪ੍ਰੋਗਰੈਸਿਵ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ ਹੁੰਦਾ ਸੀ, ਇਹਨੂੰ ਇਨਵਾਈਟ ਕੀਤਾ। ਇੱਕ ਸ਼ੰਕਰਾਚਾਰੀਆ ਨੂੰ ਇਨਵਾਈਟ ਕੀਤਾ ਤੇ ਇੱਕ ਵਿਜ ਕਰਕੇ BBC ਟਾਈਮਜ਼ ਆਫ ਇੰਡੀਆ ਦੀ ਰਿਪੋਰਟਰ, ਉਹ ਵੀ ਉਸ ਪੈਨਲ ਦੇ ਵਿੱਚ ਸੀ। ਔਰ ਇਹ ਜਦੋਂ ਚੱਲਿਆ ਵੀ ਇਹਨਾਂ ਦਾ ਐਟੀਟਿਊਡ ਕੀ ਹੈ, ਔਰ ਉਹਨੇ ਜਸਟੀਫਾਈ ਕੀਤਾ। ਮੈਂ ਕਿਉਂਕਿ ਗੱਲ ਉਹਦੇ ਚ ਖਾਲਿਸਤਾਨ ਦੀ ਕੀਤੀ, ਮੈਂ ਕਿਹਾ ਜੀ ਜੋ ਬਾਬਰੀ ਮਸਜਿਦ ਨਾਲ ਕੰਮ ਇਹਨਾਂ ਨੇ ਕੀਤਾ ਇਹ ਹੀ ਇਹਨਾਂ ਨੇ ਜਿਹੜਾ 8 ਸਾਲ ਪਹਿਲਾਂ ਜੂਨ 84 ਚ ਦਰਬਾਰ ਸਾਹਿਬ ਤੇ ਫੌਜ ਚਾੜ ਕੇ ਕੀਤਾ ਸੀ। ਤੇ ਅੱਜ ਸਿੱਖ ਜਿਹੜੇ ਨੇ ਉਹ ਖਾਲਿਸਤਾਨ ਹੀ ਚਾਹੁੰਦੇ ਨੇ। ਉਹਨਾਂ ਨੂੰ ਪਤਾ ਹੈ ਵੀ ਖਾਲਿਸਤਾਨ ਤੋਂ ਬਿਨਾਂ ਕੋਈ ਮਸਲਾ ਹੱਲ ਨਹੀਂ ਹੋਣਾ। ਤੇ ਉਹਨੇ ਬੀਬੀ ਨੇ ਮੈਨੂੰ ਕਾਊਂਟਰ ਕੀਤਾ ਪੈਨਲ ਡਿਸਕਸ਼ਨ, ਉਹਨੇ ਕਿਹਾ ਜੀ ਲੈਸ ਦੈਨ 5% ਲੋਕ ਵੀ ਪੰਜਾਬ 'ਚ ਖਾਲਿਸਤਾਨ ਨਹੀਂ ਚਾਹੁੰਦੇ। ਤੇ ਮੈਂ ਕਿਹਾ ਬੀਬੀ ਜੀ ਇਹੀ ਤਾਂ ਅਸੀਂ ਕਹਿੰਦੇ ਹਾਂ, ਤੁਸੀਂ ਕਸ਼ਮੀਰੀਆਂ ਬਾਰੇ ਵੀ ਇਹੀ ਕਹਿੰਦੇ ਹੋ ਕਿ ਜੀ ਕਸ਼ਮੀਰੀ ਜਿਹੜੇ ਨੇ ਬੜੇ ਖੁਸ਼ ਨੇ, ਬੜੇ ਖੁਸ਼ਹਾਲ ਨੇ। ਮੈਂ ਕਿਹਾ ਉਹਨਾਂ ਬਾਰੇ ਤੁਸੀਂ ਕਮਿਟਮੈਂਟ ਦਿੱਤੀ ਹੋਈ ਹੈ UN ਸਿਕਿਉਰਿਟੀ ਕਾਉਂਸਲ 'ਚ, ਤੁਸੀਂ ਲੈ ਕੇ ਗਏ, ਤੁਸੀਂ ਕਸ਼ਮੀਰ 'ਚ ਅੱਜ ਤੱਕ ਪਲੇਬਿਸਾਈਟ ਨਹੀਂ ਕਰਵਾਇਆ ਕਿਉਂਕਿ ਤੁਹਾਨੂੰ ਪਤਾ ਹੈ ਵੀ ਕਸ਼ਮੀਰੀ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੇ। ਇਸੇ ਤਰ੍ਹਾਂ ਮੈਂ ਕਿਹਾ ਜੀ ਇਹਦਾ ਫੈਸਲਾ ਕਰ ਲਓ, ਜੇ ਤੁਹਾਨੂੰ ਲੱਗਦਾ ਹੈ ਵੀ ਪੰਜਾਬ ਦੇ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ, ਰੈਫਰੈਂਡਮ ਕਰਵਾ ਲਓ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਔਰ ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਇਹੀ ਗੱਲ ਮੈਂ ਅੱਜ 32 ਸਾਲ ਬਾਅਦ ਤੁਹਾਡੇ ਨਾਲ ਗੱਲ ਕਰਦੇ ਆ ਕਹਿ ਰਿਹਾ ਕਿ ਉਹੀ ਇਹਨਾਂ ਹਿੰਦੂ ਤਵੀਆਂ ਦਾ ਜਿਹੜਾ ਆਰਗੂਮੈਂਟ ਹੈ ਅੱਜ ਵੀ ਉਹ ਇਹੀ ਗੱਲ ਕਰ ਰਹੇ ਨੇ। ਇਹੀ ਗੱਲ ਉਹ ਪਹਿਲਾਂ
ਬਾਹਰਲੇ ਸਿੱਖਾਂ ਬਾਰੇ ਵੀ ਕਰਦੇ ਸੀ ਕਿ ਜੀ ਬਾਹਰ ਮੈਜੋਰਿਟੀ ਸਿੱਖ ਨਹੀਂ ਚਾਹੁੰਦੇ, ਇਹ ਤਾਂ ਐਵੇਂ ਕੁਝ ਲੋਕ ਨੇ, ਇਹਨਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ, ਇਹਨਾਂ ਦਾ ਤੂਰੀ ਫੁਲਕਾ ਚੱਲਦਾ ਇਹਦੇ ਨਾਲ, ਤੇ ਐਵੇਂ ISI ਤੋਂ ਪੈਸੇ ਲੈ ਲੈਂਦੇ ਨੇ। ਤੇ ਦੂਜਾ, ਲੇਕਿਨ ਜਿਵੇਂ ਸਿੱਖ ਫਾਰ ਜਸਟਿਸ ਨੇ 5 ਆਈਜ਼ ਕੰਟਰੀਜ਼ ਦੇ ਵਿੱਚ ਲਗਭਗ 2.5 ਸਾਲ ਤੋਂ ਜ਼ਿਆਦਾ ਸਮੇਂ ਤੋਂ ਇਹ ਮੂਵਮੈਂਟ ਜਿਹੜੀ ਲੰਡਨ ਤੋਂ ਸ਼ੁਰੂ ਹੋਈ ਖਾਲਿਸਤਾਨ ਵੋਟਿੰਗ ਦੀ, ਔਰ ਫਿਰ ਯੂਰਪ ਦੇ ਮੁਲਕਾਂ 'ਚ ਕੈਨੇਡਾ, ਅਮਰੀਕਾ ਦੇ ਵਿੱਚ ਸੈਨ ਫਰਾਂਸਿਸਕੋ, ਸੈਕਰਾਮੈਂਟੋ, LA, ਤੇ ਹੁਣ ਆਉਣ ਵਾਲੇ 17 ਅਗਸਤ ਨੂੰ ਵਾਸ਼ਿੰਗਟਨ DC 'ਚ ਹੈ। ਦੁਨੀਆ ਨੇ ਦੇਖਿਆ ਕਿ ਕਿਵੇਂ ਉਮੜ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ, ਔਰ ਕਈ ਵਾਰ ਕੁਝ ਥਾਵਾਂ ਤੇ ਇਹ ਵੀ ਹੋਇਆ ਕਿ ਟਾਈਮ ਖਤਮ ਹੋ ਗਿਆ VOTING ਦਾ, ਲੇਕਿਨ ਅਜੇ ਵੀ ਜਿਹੜੀ ਹੈ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸੀ। ਤੋਂ ਮੈਂ ਸਮਝਦਾ ਵੀ ਦੇਖੋ ਦੂਸਰਾ ਕ੍ਰਾਈਟੇਰੀਆ ਕੀ ਹੁੰਦਾ ਹੈ, ਆ ਪਾਰਲੀਮੈਂਟ ਦੀਆਂ ਚੋਣਾਂ ਹੋ ਕੇ ਹਟੀਆਂ ਨੇ। ਬੇਸ਼ੱਕ ਅਸੀਂ ਤਾਂ ਜਿਵੇਂ ਮੈਂ ਕਿਹਾ ਵੀ ਅਸੀਂ ਤਾਂ ਜੂਨ 84 ਚ ਕਨਸਟੀਟਿਊਸ਼ਨ ਨੂੰ ਰਿਜੈਕਟ ਕਰਕੇ ਫਾਈਨਲੀ ਆਪਣਾ ਮੁਲਕ ਬਣਾਉਣ ਦਾ ਮੁਤਾਲਬਾ ਅੱਗੇ ਤੋਰਿਆ ਸੀ। ਸਾਡੇ ਲਈ ਇਹਨਾਂ ਦਾ ਕਨਸਟੀਟਿਊਸ਼ਨ ਟਾਇਲਟ ਪੇਪਰ ਤੋਂ ਬਾਅਦ ਕੋਈ ਅਹਿਮੀਅਤ ਨਹੀਂ ਰੱਖਦਾ, ਪਰ ਫਿਰ ਵੀ ਜੇ ਟੈਂਪਰੇਚਰ ਦੇਖਣਾ ਹੋਏ, ਹੁਣ 2 ਕੈਂਡੀਡੇਟ ਪੰਜਾਬ ਦੀਆਂ 13 ਸੀਟਾਂ ਨੇ ਪਾਰਲੀਮੈਂਟ ਦੇ ਵਿੱਚ, 2 ਜਿਹੜੇ ਕੈਂਡੀਡੇਟ ਜਿਨ੍ਹਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੀ, ਔਰ ਦੂਸਰਾ ਸਰਬਜੀਤ ਸਿੰਘ ਜਿਹੜਾ ਕਿ ਸ਼ਹੀਦ ਬੇਅੰਤ ਸਿੰਘ ਜਿਨ੍ਹਾਂ ਨੇ ਸਤਵੰਤ ਸਿੰਘ ਦੇ ਨਾਲ ਮਿਲ ਕੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਸੀ, ਉਹ ਖਲੋਤੇ। ਇੰਨੀਆਂ ਵੋਟਾਂ ਨਾਲ ਮੋਦੀ ਨਹੀਂ ਜਿੱਤਿਆ ਬਨਾਰਸ ਤੋਂ ਜਿੰਨੀਆਂ ਵੋਟਾਂ ਨਾਲ ਅੰਮ੍ਰਿਤਪਾਲ ਸਿੰਘ ਜਿੱਤਿਆ। ਹੁਣ ਇਹ ਦੋਨੋਂ ਕੈਂਡੀਡੇਟ ਨੁਮਾਇੰਦਗੀ ਕਰਦੇ ਨੇ। ਇਸੇ ਤਰ੍ਹਾਂ ਕਸ਼ਮੀਰ ਦੇ ਹਵਾਲੇ ਨਾਲ ਜੇ ਅਸੀਂ ਬਾਰਾਮੂਲਾ ਸੀਟ ਤੋਂ ਦੇਖੀਏ, ਉਮਰ ਅਬਦੁੱਲਾ ਨੂੰ ਹਰਾਉਣ ਵਾਲਾ ਇਰਸ਼ਾਦ ਇੰਜੀਨੀਅਰ ਜਿਹੜਾ ਉਹ ਜੇਲ੍ਹ 'ਚ ਝੂਠਾ ਮਨੀ ਲਾਂਡਰਿੰਗ ਇਧਰਲੇ ਉਧਰਲੇ ਕੇਸ। ਸੋ ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਇੰਡੀਕੇਸ਼ਨਸ ਕਾਫੀ ਨੇ। ਬਾਕੀ ਇਹ ਸਾਰੇ ਹਿੰਦੂਤਵੀ ਝੂਠ ਦੇ ਮਾਹਰ ਨੇ, ਬਾਰ-ਬਾਰ ਝੂਠ ਬੋਲਦੇ ਨੇ, ਨੈਰੇਟਿਵ ਜੋ ਇਹ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਮੈਂ ਸਮਝਦਾ ਵੀ ਸਿੱਖ ਹੁਣ ਇੰਨੇ ਕੁ ਅਗਰੈਸਿਵਲੀ ਇਹਨਾਂ ਦੇ ਪਿੱਛੇ ਪਏ ਹੋਏ ਨੇ ਕਿ ਇਹਨਾਂ ਦੀ ਮੰਜੀ ਹੁਣ ਠੋਕੀ ਜਾਣੀ ਹੈ। ਗੱਲਾਂ ਇਹ ਖਾਲਿਸਤਾਨ ਦੀ ਆਜ਼ਾਦੀ ਜਾਂ ਕਸ਼ਮੀਰ ਦੀ ਆਜ਼ਾਦੀ ਨਹੀਂ, ਨਾਗਾਲੈਂਡ ਵੀ ਔਰ ਭਾਰਤ ਦੇ 15 ਤੋਂ 20 ਟੁਕੜੇ, ਜਿਵੇਂ ਸੋਵੀਅਤ ਯੂਨੀਅਨ 15 ਹਿੱਸਿਆਂ 'ਚ ਟੁੱਟਿਆ, ਯੂਗੋਸਲਾਵੀਆ 6-7 ਟੁਕੜਿਆਂ 'ਚ ਟੁੱਟਿਆ, ਇਵੇਂ ਇਹਨਾਂ ਦੇ 15 ਤੋਂ 20 ਟੁਕੜੇ ਹੋਣੇ ਨੇ। ਔਰ ਇਹ ਗੱਲ ਜਿਹੜੀ ਹੈ ਇਹ ਬਿਲਕੁਲ ਉਸ ਪਾਸੇ ਵਾਲੀ ਵੱਧ ਰਹੀ ਹੈ। ਬਿਲਕੁਲ ਸਰ, ਇਹ ਤੁਸੀਂ ਗੱਲ ਕੀਤੀ ਬਾਬਰੀ ਮਸਜਿਦ ਦਾ, ਤੁਸੀਂ ਕਨੈਕਟ ਕੀਤਾ ਦਰਬਾਰ ਸਾਹਿਬ ਦਾ ਕਨੈਕਟ ਕੀਤਾ। ਇੱਕ ਹਾਲ ਹੀ ਦੇ ਵਿੱਚ ਇੱਕ ਲਾਅ ਪੇਸ਼ ਕੀਤਾ ਗਿਆ, ਪਾਸ ਕਰਵਾਇਆ ਗਿਆ ਉਹਨੂੰ ਗਵਰਨਮੈਂਟ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ, ਜਿਹੜਾ ਵਕਫ ਅਮੈਂਡਮੈਂਟ ਬਿੱਲ ਸੀ। ਇਹ ਸਰ ਉਸ ਤੋਂ ਅਗਲੇ ਹੀ ਦਿਨ ਜਦੋਂ ਇਹ ਲਾਅ ਪਾਸ ਹੁੰਦਾ ਗਿਆ, ਅਗਲੇ ਹੀ ਦਿਨ RSS ਦੀ ਇੱਕ ਮੈਗਜ਼ੀਨ ਹੈ, ਉਹਦੇ ਵਿੱਚ ਇੱਕ ਆਰਟੀਕਲ ਛਪਦਾ ਹੈ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਵਕਫ ਤੋਂ ਜ਼ਿਆਦਾ ਜ਼ਮੀਨ ਜਿਹੜੀ ਹੈ ਉਹ ਚਰਚਿਜ਼ ਨੇ ਆਕੂਪਾਈ ਕੀਤੀ ਹੋਈ ਹੈ। ਸੋ ਨੈਕਸਟ ਟਾਰਗੇਟ ਵਿਲ ਬੀ ਦਾ ਚਰਚਿਜ਼ ਜਿਹੜੇ ਇੰਡੀਆ ਦੇ ਵਿੱਚ ਨੇ। ਫਿਰ ਸਰ ਉਸ ਤੋਂ ਅਗਲੇ ਦਿਨ ਵਿਦਿਨ 2 to 3 ਡੇਜ਼ ਇੱਕ ਹੋਰ ਆਰਟੀਕਲ ਇੰਡੀਆ ਟੂਡੇ ਤੇ ਆਉਂਦਾ ਹੈ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਫੁੱਲ ਕੰਟਰੋਲ ਲੈਣ ਜਾ ਰਹੇ ਹਾਂ SGPC ਦੇ ਉੱਤੇ। SGPC ਦੇ ਜਿਤਨੇ ਕਵਾਨੀਨ ਨੇ ਉਹਨਾਂ ਨੂੰ ਵੀ ਅਸੀਂ ਆਪਣੇ ਅੰਡਰ ਕਰਾਂਗੇ, ਆਪਣੇ ਬੰਦੇ ਉੱਥੇ ਪਲਾਂਟ ਕਰਾਂਗੇ। ਤੇ ਸਰ ਤੁਸੀਂ ਕੀ ਸਮਝਦੇ ਹੋ ਕਿ ਇਹ ਹਿੰਦੂ ਰਾਸ਼ਟਰ ਦਾ ਜਿਹੜਾ ਇਹਨਾਂ ਦਾ ਇੱਕ ਖਾਬ ਸੀ ਜਿਹਦੇ ਉੱਤੇ ਇਹ ਕੰਮ ਕਰ ਰਹੇ ਸਨ ਜਦੋਂ ਦੀ RSS ਬਣੀ ਸੀ, ਇਹ ਉਸ ਪਾਸੇ ਆਪਣਾ ਇਹ ਇੱਕ ਸਾਰਾ ਨੈਰੇਟਿਵ ਬਣਾ ਰਹੇ ਨੇ ਜਿਹਦੇ ਵਿੱਚ ਵਕਫ ਬਿੱਲ ਹੈ ਜਾਂ SGPC ਨੂੰ ਲੈ ਲਓ ਜਾਂ ਚਰਚਿਜ਼ ਨੂੰ ਜਿਹੜਾ ਕਬਜ਼ਾ ਕਰਨੇ ਦੀ ਕੋਸ਼ਿਸ਼ ਕਰ ਰਹੇ ਨੇ। ਦੇਖੋ, ਇਸ ਗੱਲ ਨੂੰ ਸਮਝਣ ਦੇ ਲਈ ਸਾਨੂੰ ਥੋੜਾ ਜਿਹਾ ਜੜ੍ਹਾਂ 'ਚ ਜਾਣਾ ਪਏਗਾ। RSS ਦਾ ਫਾਊਂਡਰ ਹੈਡਗਵੇਅਰ 1925 ਦੇ ਵਿੱਚ RSS ਜਿਹੜੀ ਹੈ ਉਹ ਜਮਾਤ ਦੇ ਤੌਰ ਤੇ ਆਪਣੇ ਆਪ ਨੂੰ ਰਜਿਸਟਰ ਕਰਵਾਉਂਦੀ ਹੈ। ਇਹ ਉਹੀ ਪੀਰੀਅਡ ਹੈ ਜਦੋਂ ਕਿ ਇੱਕ ਪਾਸੇ ਲਾਲਾ ਲਾਜਪਤ ਰਾਏ ਔਰ ਦੂਸਰੇ ਪਾਸੇ ਸਾਵਰਕਰ ਜਿਨੇ ਹਿੰਦੂਤਵਾ ਲਫ਼ਜ਼ ਦਿੱਤਾ ਹੈ, ਔਰ ਇਹਨਾਂ ਦੇ ਨਾਲ ਮਦਨ ਮੋਹਨ ਮਾਲਵੀਆ ਜਿਹੜਾ ਕਾਂਗਰਸ ਦਾ ਪ੍ਰੋਮੀਨੈਂਟ ਲੀਡਰ ਸੀ ਔਰ ਜਿਹਨੇ ਕਾਂਗਰਸ ਨਾਲੋਂ ਨਿਕਲ ਕੇ ਹਿੰਦੂ ਮਹਾਸਭਾ ਬਣਾਈ। ਇਹ ਜਿਹੜੇ ਤਿੰਨੋਂ ਕਰੰਟ ਬਰਾਬਰ ਚੱਲ ਰਹੇ ਸੀ। ਔਰ ਹੈਡਗਵੇਅਰ ਤੋਂ ਫੌਰਨ ਬਾਅਦ RSS ਨੂੰ ਟੇਕ ਓਵਰ ਕੀਤਾ ਗੋਲਵਲਕਰ ਨੇ। ਤੁਸੀਂ ਜੇ ਗੋਲਵਲਕਰ ਦੀ ਕਿਤਾਬ ਬੰਚ ਆਫ ਥਾਟਸ ਦੇਖੋਗੇ ਤੇ ਉਹਦੇ ਚ ਗੋਲਵਲਕਰ ਨੇ, ਕਿਉਂਕਿ ਤੁਸੀਂ ਤਿੰਨਾਂ ਮਜ਼ਹਬਾਂ ਦੀਆਂ ਜਿਹੜੀਆਂ ਮਜ਼ਹਬੀ ਥਾਵਾਂ ਦੀ ਗੱਲ ਕੀਤੀ ਵੀ ਉਹਨੂੰ ਕਿਵੇਂ ਉਹ ਟੇਕ ਓਵਰ ਕਰਨਾ ਚਾਹੁੰਦੇ ਨੇ, ਤਾਂ ਉਹਨੂੰ ਦੇ ਲਈ ਇਹ ਸਮਝਣਾ ਜ਼ਰੂਰੀ ਹੈ। ਉਹਦੇ ਚ ਗੋਲਵਲਕਰ ਨੇ ਇਹ ਕਿਹਾ, ਜੋ ਕਿ ਬਾਅਦ ਚ ਆਰਟੀਕਲ 25B ਦੇ ਵਿੱਚ ਉਹਨਾਂ ਨੇ ਇਨਕਾਰਪੋਰੇਟ ਕੀਤਾ ਹੈ ਕਿ ਬੋਧੀ, ਜੈਨੀ, ਸਿੱਖ
ਜਿਨ੍ਹਾਂ ਦੀਆਂ ਜਿਹੜੀਆਂ ਪਾਕ ਥਾਵਾਂ ਨੇ, ਪਵਿੱਤਰ ਥਾਵਾਂ ਨੇ, ਭਾਰਤ ਭੂਖੰਡ ਦੇ ਵਿੱਚ ਨੇ, ਉਹ ਹਿੰਦੂਤਵਾ ਦਾ ਹਿੱਸਾ ਨੇ। ਪਰ ਜਿਨ੍ਹਾਂ ਦੀਆਂ ਪਾਕ ਜ਼ਮੀਨਾਂ ਜਾਂ ਪਾਕ ਸੈਂਟਰ ਭਾਰਤ ਤੋਂ ਦੂਰ ਨੇ, ਉਹਨਾਂ ਦਾ ਮਤਲਬ ਕ੍ਰਿਸਚੀਅਨਿਟੀ ਦੇ ਹਵਾਲੇ ਨਾਲ ਬੈਥਲਹੈਮ ਔਰ ਇਸਲਾਮ ਦੇ ਹਵਾਲੇ ਨਾਲ ਮੱਕਾ ਸ਼ਰੀਫ ਦੀ, ਉਹ ਜਿਹੜੇ ਨੇ ਉਹ ਸਾਡਾ ਹਿੱਸਾ ਨਹੀਂ। ਉਹਨਾਂ ਕੋਲ ਇਹੀ ਚੋਇਸ ਹੋਏਗੀ ਕਿ ਈਦਰ ਉਹ ਉਹਨਾਂ ਦੇ ਨਾਲ ਉਹੀ ਕੁਝ ਹੋਏ ਜੋ ਸਪੈਨਿਸ਼ ਇਨਕੁਇਜ਼ੀਸ਼ਨ ਵੇਲੇ ਹੋਇਆ, ਤੇ ਜਾਂ ਉਹ ਕਨਵਰਟ ਹੋ ਕੇ ਵਾਪਸ ਹਿੰਦੂਤਵਾ ਦੇ ਵਿੱਚ ਉਹਨਾਂ ਦਾ ਸ਼ੁੱਧੀਕਰਨ ਕੀਤਾ ਜਾਏ, ਜਿਹੜੀ ਇੱਕ ਸੈਪਰੇਟ ਮੂਵਮੈਂਟ ਇਹਨਾਂ ਨੇ ਸ਼ੁੱਧੀਕਰਨ ਦੀ ਕੀਤੀ ਵੀ। ਅੱਛਾ, ਹੁਣ ਅਨਫੋਰਚੂਨੇਟ ਪਾਰਟ ਇਹ ਹੋਇਆ ਵੀ ਸਾਡੀ ਲੀਡਰਸ਼ਿਪ ਵੀ ਜਿਹੜੀ ਇਹਨਾਂ ਦੇ ਚੁੰਗਲ 'ਚ ਫਸੀ ਸੈਕੂਲਰਿਜ਼ਮ ਦੇ ਨਾਂ ਥੱਲੇ, ਔਰ ਆਪਣੀ ਆਜ਼ਾਦ ਆਪਸ਼ਨ ਛੱਡ ਕੇ ਉਹਨਾਂ ਨੇ ਇੰਡੀਆ ਨੂੰ ਜੁਆਇਨ ਕੀਤਾ, ਆਜ਼ਾਦ ਮੁਲਕ ਦੀ ਆਪਸ਼ਨ ਛੱਡ ਕੇ। ਮੁਸਲਮਾਨਾਂ ਦਾ ਇੱਕ ਵੱਡਾ ਤਬਕਾ, ਜੇ ਅੱਜ ਅਸੀਂ ਦੇਖੀਏ ਕਿ 20 ਕਰੋੜ ਦੇ ਕਰੀਬ ਮੁਸਲਮਾਨ ਭਾਰਤ 'ਚ ਨੇ, 23-24 ਕਰੋੜ ਪਾਕਿਸਤਾਨ 'ਚ ਨੇ, ਤਾਂ 20 ਕਰੋੜ ਬਹੁਤ ਵੱਡਾ ਨੰਬਰ ਹੁੰਦਾ ਹੈ। ਇਹ ਵੀ ਉਸ ਲਈ ਭਾਰਤ 'ਚ ਰਹਿ ਗਏ ਕਿਉਂਕਿ ਉਹ ਮੌਲਾਨਾ ਅਬੁਲ ਕਲਮ ਆਜ਼ਾਦ ਹੋਏ, ਉਹ ਅਲੀ ਬ੍ਰਦਰਜ਼ ਹੋਣ, ਦੂਸਰੇ ਹੋਣ, ਉਹ ਵੀ ਗਾਂਧੀ ਨਹਿਰੂ ਦੇ ਸੈਕੂਲਰਿਜ਼ਮ ਦੇ ਝਾਂਸੇ 'ਚ ਫਸੇ ਕਿ ਭਾਈ ਐਸਾ ਜਿਹੜਾ ਮੁਲਕ ਸੈਕੂਲਰ ਹੋਏਗਾ, ਸਾਡੀਆਂ ਮਜ਼ਹਬੀ ਥਾਵਾਂ ਔਰ ਮਜ਼ਹਬੀ ਅਸੀਂ ਤੌਰ ਤਰੀਕੇ ਇੰਡੀਪੈਂਡੈਂਟਲੀ ਪਰਸਿਊ ਕਰ ਸਕਾਂਗੇ। ਇਸ ਲਈ ਇਹ ਜਿਹੜੇ ਐਕਟ ਸੀ, ਜਿਵੇਂ ਮੁਸਲਿਮ ਪਰਸਨਲ ਲਾਅ ਹੈ, ਇਹ ਬ੍ਰਿਟਿਸ਼ ਪੀਰੀਅਡ ਦੇ ਹੀ ਬਣੇ ਹੋਏ ਸੀ। ਇਸੇ ਤਰ੍ਹਾਂ ਜਿਹੜਾ ਹੁਣ ਬਹੁਤ ਵਾਰੀ ਬੇਹੁਰਮਤੀ ਹੁੰਦੀ ਹੈ, ਬਹੁਤਿਆਂ ਨੂੰ ਇਹ ਸ਼ਾਇਦ ਯਾਦ ਨਾ ਹੋਏ ਕਿ ਜਦੋਂ ਗਾਜ਼ੀ ਇਮਾਮਦੀਨ ਨੇ ਉਹਨੂੰ ਰਸ਼ਪਾਲ ਮਲਹੋਤਰੇ ਨੂੰ ਸਜ਼ਾ ਯਾਫਤਾ ਕੀਤਾ ਸੀ, ਉਸ ਵੇਲੇ ਉਹਨੂੰ ਕੋਈ ਲਾ ਐਗਜ਼ਿਸਟ ਨਹੀਂ ਸੀ ਕਰਦਾ ਜਿਹਦੇ 'ਚ ਕਿਸੇ ਮਜ਼ਹਬ ਦੀ ਜਿਹੜੀ ਰਿਲੀਜੀਅਸ ਬੁੱਕ ਹੈ ਉਹਦੀ ਵਾਇਲੇਸ਼ਨ ਨੂੰ ਕੋਈ ਲਾ ਦਾ ਹੋਏ। ਇਹ ਲਾ ਵੀ ਜਿਹੜਾ ਬਣਿਆ, ਜਿਹਨੂੰ ਬਲੈਸਫੇਮੀ ਐਕਟ ਕਿਹਾ ਜਾਂਦਾ ਹੈ, ਇਹ ਉਸ ਘਟਨਾ ਤੋਂ ਬਾਅਦ ਬਣਿਆ ਸੀ। ਲੇਕਿਨ ਮੁਸਲਮਾਨਾਂ ਦੇ ਨਾਲ ਜਿਹੜੇ ਇੰਡੀਆ 'ਚ ਰਹੇ, ਉਹਨਾਂ ਦੇ ਲਈ ਮੁਸਲਿਮ ਪਰਸਨਲ ਲਾ ਸੀ, ਔਕਾਫ ਜਿਹਨੂੰ ਤੁਸੀਂ ਕਹਿੰਦੇ ਹੋ, ਇੱਧਰ ਵਕਫ ਬੋਰਡ ਕਿਹਾ ਜਾਂਦਾ ਹੈ, ਇਹਦੀ ਹੋਂਦ ਸੀ। ਕਿਉਂਕਿ ਇਸੇ ਤਰ੍ਹਾਂ ਸਿੱਖਾਂ ਦਾ ਆਨੰਦ ਮੈਰਿਜ ਐਕਟ ਜਿਹੜਾ 1909 ਦੇ ਵਿੱਚ ਬ੍ਰਿਟਿਸ਼ ਕੌਂਸਲ ਨੇ ਪਾਸ ਕੀਤਾ ਸੀ, ਉਹ ਐਗਜ਼ਿਸਟ ਕਰਦਾ ਸੀ, ਜਿਹੜਾ ਇਹਨਾਂ ਨੇ 1947 ਤੋਂ ਬਾਅਦ ਖਤਮ ਕਰ ਦਿੱਤਾ ਹੈ। ਔਰ ਇਸ ਨੂੰ ਹਿੰਦੂ ਮੈਰਿਜ ਐਕਟ ਦੇ ਥੱਲੇ ਸਿੱਖ, ਬੌਧੀ, ਜੈਨੀ ਤਾਂ ਇਹਨਾਂ ਨੇ ਹਿੰਦੂ ਉਦੋਂ ਹੀ ਬਣਾ ਦਿੱਤੇ ਜਦੋਂ ਆਰਟੀਕਲ 25B ਦੇ ਥੱਲੇ ਇਹਨਾਂ ਤਿੰਨਾਂ ਮਜ਼ਹਬਾਂ ਨੂੰ ਇਨਕੋਰਪੋਰੇਟ ਕਰ ਲਿਆ। ਹੁਣ ਗੱਲ ਅਸੀਂ ਵਕਫ ਬੋਰਡ ਦੇ ਹਵਾਲੇ ਨਾਲ ਕਰਦੇ ਹਾਂ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਪਹਿਲਾ ਰਜੀਮ ਨਹਿਰੂ ਦਾ ਸੀ ਜਾਂ ਬਰੀਫ ਟਾਈਮ ਸ਼ਾਸਤਰੀ ਦਾ ਸੀ ਜਾਂ ਦੂਜਾ ਸੀ, ਉਹ ਲਾਅ ਜਿਹੜੇ ਮੁਸਲਮਾਨਾਂ ਨੂੰ, ਜਿਵੇਂ ਮੁਸਲਿਮ ਪਰਸਨਲ ਲਾਅ 'ਚ ਵੀ ਇੱਕ ਤੋਂ ਜ਼ਿਆਦਾ ਸ਼ਾਦੀਆਂ ਕਰਨਾ ਅਲਾਉਡ ਹੈ, ਜਿਹਨੂੰ ਹੁਣ ਵਕਫ ਐਕਟ ਤੋਂ ਬਾਅਦ ਅਗਲਾ ਆਉਣ ਜਾ ਰਿਹਾ ਯੂਨੀਫਾਰਮ ਸਿਵਲ ਕੋਡ, ਜਿਹੜਾ ਇਸਲਾਮੀ ਔਰ ਇਸ, ਕਿਉਂਕਿ ਗੱਲ ਕੱਲੀ ਵਿਆਹ ਨਾਲ ਸੰਬੰਧਿਤ ਜਾਂ ਸ਼ਾਦੀ ਨਾਲ ਸੰਬੰਧਿਤ ਨਹੀਂ। ਜਦੋਂ ਤੁਸੀਂ ਮੁਸਲਿਮ ਸਕਸੈਸ਼ਨ ਦੇ ਲਈ ਦੇਖੋਗੇ ਤਾਂ ਫਿਰ ਜਿਹੜੀ ਸ਼ਰਅ ਦੇ ਮੁਤਾਬਕ ਬੇਟਾ ਜਾਂ ਬੇਟੀ ਦੇ ਵਿੱਚ ਜੋ ਵੀ ਫਰਕ ਰੱਖਿਆ ਹੋਇਆ ਹੈ ਜਾਂ ਜਿਸ ਅੰਦਾਜ਼ ਦੇ ਵਿੱਚ ਵੀ ਕਰਨਾ ਹੈ, ਉਹੀ ਇੰਡੀਆ 'ਚ ਲਾਗੂ ਹੁੰਦਾ ਹੈ। ਪਰ ਇਹਨਾਂ ਨੇ ਉਹਨੂੰ ਵੀ ਖਤਮ ਕਰਨਾ ਹੈ ਕਿਉਂਕਿ ਅਲਟੀਮੇਟ ਮਕਸਦ ਸਾਨੂੰ ਵੀ ਕਾਨੂੰਨੀ ਤੌਰ ਤੇ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਬਣਾਇਆ। ਤੇ ਜਦੋਂ ਤੱਕ ਮੁਸਲਮਾਨਾਂ ਦਾ ਵਕਫ ਐਕਟ ਮੌਜੂਦ ਹੈ ਜੀ, ਜਾਂ ਯੂਨੀਫਾਰਮ, ਜਦੋਂ ਮੁਸਲਿਮ ਮੈਰਿਜ ਐਕਟ, ਪਰਸਨਲ ਐਕਟ ਮੌਜੂਦ ਹੈ, ਇਹ ਨਹੀਂ ਉਹਨੂੰ ਖਾ ਸਕਦੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੇ ਜਿਵੇਂ ਜੋ ਵਕਫ ਬੋਰਡ ਦੇ ਥੱਲੇ, ਔਰ ਤੁਸੀਂ ਜਿਸ ਕੁਇਕਲੀ, ਹਾਲਾਂ ਰਾਜ ਸਭਾ ਦੇ ਵਿੱਚ ਬੜੇ ਨੈਰੋ ਮਾਰਜਨ ਨਾਲੇ ਪਾਸ ਹੋਇਆ, ਵਿਦਿਨ 24 ਆਵਰਸ ਰਾਸ਼ਟਰਪਤੀ ਜਿਹੜੀ ਮੁਰਮੂ ਹੈ ਉਹਨੇ ਸਾਈਨ ਕੀਤੇ, ਨੈਕਸਟ ਵਿਦਿਨ 24 ਆਵਰਸ ਜਿਹੜਾ ਉਸ ਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ। ਤੇ ਤੁਸੀਂ ਸ਼ਾਇਦ ਫੋਲੋ ਕੀਤਾ ਹੋਏਗਾ ਕਿ ਯੂਪੀ ਦੇ ਵਿੱਚ, ਕਿਉਂਕਿ ਜਿਹੜੀਆਂ ਵਕਫ ਬੋਰਡ ਦੀਆਂ ਜ਼ਮੀਨਾਂ ਐਕੂਪਾਈ ਇਹਨਾਂ ਨੇ ਕੀਤੀਆਂ ਨੇ, ਇਹ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਾਪਰਟੀ ਜਿਹੜੀ ਹੈ ਉਹ ਕਿਸੇ ਇੱਕ ਐਂਟੀਟੀ ਦੀ ਹੈ। ਕਿਉਂਕਿ ਇੱਕ ਗੱਲ ਬੜੀ ਜ਼ਾਹਰ ਹੈ ਕਿ ਰਾਜੇ ਹਿੰਦੂ ਜਦੋਂ ਬਣਦੇ ਸੀ, ਉਹ ਵੱਡੇ ਵੱਡੇ ਮੰਦਿਰ ਬਣਾਉਂਦੇ ਸੀ। ਸਾਰੇ ਇੰਡੀਆ ਦੇ ਜਿਹੜੇ ਪ੍ਰਾਚੀਨ ਮੰਦਿਰ ਨੇ ਉਹ ਰਾਜਿਆਂ ਦੇ ਬਣਾਏ ਹੋਏ ਨੇ, ਕੋਈ ਲੋਕਾਂ ਨੇ ਥੋੜੀ ਬਣਾਏ ਨੇ। ਇਸੇ ਤਰ੍ਹਾਂ ਜਦੋਂ ਮੁਸਲਮਾਨ ਰੂਲ ਲੰਬਾ ਵਕਤ ਰਿਹਾ, 700-800 ਸਾਲ, ਉਹਨਾਂ ਨੇ ਵੱਡੀਆਂ ਮਸਜਿਦਾਂ, ਜਿਵੇਂ ਤੁਹਾਡੀ ਲਾਹੌਰ ਦੀ ਸ਼ਾਹੀ ਮਸਜਿਦ ਹੈ, ਦਿੱਲੀ ਦੇ ਵਿੱਚ ਜਾਮਾ ਮਸਜਿਦ ਹੈ, ਇਵੇਂ ਅੱਡ-ਅੱਡ ਥਾਵਾਂ ਤੇ ਬਣਾਈਆਂ। ਮਹਾਰਾਜਾ ਰਣਜੀਤ ਸਿੰਘ ਬਾਦਸ਼ਾਹ ਬਣਦੇ ਨੇ, ਦਰਬਾਰ ਸਾਹਿਬ, ਅਕਾਲ ਤਖਤ,
ਇਹ ਸੋਨਾ ਦੂਜਾ ਤੀਜਾ, ਇਹ ਇੱਕ ਕੁਦਰਤੀ ਹਿੱਸਾ ਹੈ। ਪਰ ਇਹਨਾਂ ਬਾਦਸ਼ਾਹਾਂ ਨੇ ਹਿੰਦੂ ਮੰਦਰਾਂ ਨੂੰ ਵੀ ਜ਼ਮੀਨਾਂ ਦਿੱਤੀਆਂ, ਜਗੀਰਾਂ ਦਿੱਤੀਆਂ। ਆ ਜਿਹੜਾ ਆਦਿੱਤਿਆਨਾਥ ਯੋਗੀ ਨੇ ਈਵਨ ਕਾਲੀ ਪੱਟੀ ਬੰਨਣ ਤੇ ਵੀ ਪਾਬੰਦੀ ਲਾ ਦਿੱਤੀ ਹੈ ਪ੍ਰੋਟੈਸਟ ਕਰਨ ਤੇ। ਇਹ ਮੈਂ ਦੇਖ ਰਿਹਾ ਸੀ ਕਿ ਈਵਨ ਗੋਰਖ ਮੱਠ ਜਿਹਦਾ ਇਹ ਹੈਡ ਹੈ ਉਹਨੂੰ ਵੀ ਔਰੰਗਜ਼ੇਬ ਨੇ ਉਹਨੂੰ ਵੀ ਜ਼ਮੀਨ ਦਿੱਤੀ ਹੋਈ ਸੀ। ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਸਿੱਖਾਂ ਦੇ ਮਾਮਲੇ 'ਚ 4 ਸਾਡੀਆਂ ਪਾਵਰਫੁਲ ਬਾਡੀਜ਼ ਆਲਰੇਡੀ ਇਹਨਾਂ ਦੇ ਕੰਟਰੋਲ 'ਚ ਨੇ। ਉਹਨਾਂ 'ਚ ਤਖਤ ਹਜ਼ੂਰ ਸਾਹਿਬ ਬੋਰਡ ਹੈ, ਤਖਤ ਪਟਨਾ ਸਾਹਿਬ ਬੋਰਡ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦਾ ਦੁਮਛੱਲਾ ਮਨਜਿੰਦਰ ਸਿਰਸਾ ਜਿਹੜਾ ਮੁਸਲਮਾਨਾਂ ਦੇ ਖਿਲਾਫ, ਪਾਕਿਸਤਾਨ ਦੇ ਖਿਲਾਫ ਹਰ ਚੌਥੇ ਦਿਨ ਚਾਬੀ ਦੇ ਕੇ ਉਹਨੂੰ ਬੁਲਵਾਉਂਦੇ ਨੇ, ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹਦੇ 'ਚ 50 ਤੋਂ ਜ਼ਿਆਦਾ ਹਿਸਟੋਰੀਕਲ ਗੁਰਦੁਆਰੇ ਨੇ ਔਰ ਬਹੁਤ ਸਾਰੇ ਟਰਸਟ ਨੇ, ਉਹਨਾਂ ਨੇ ਲੈ ਲਏ ਨੈਕਸਟ। ਬਿਲਕੁਲ ਠੀਕ ਹੈ ਜੋ ਇਹਨਾਂ ਨੇ ਇਸ ਵੇਲੇ ਅਕਾਲ ਤਖਤ ਨੂੰ ਲੈ ਕੇ ਡਿਬੇਟ ਸ਼ੁਰੂ ਕੀਤੀ ਹੋਈ ਹੈ। ਬਾਦਲ ਅਕਾਲੀ ਦਲ ਦਾ ਆਲਮੋਸਟ ਜੋ ਹਾਲ ਕਰ ਦਿੱਤਾ ਹੈ, ਬਾਕੀ ਅਕਾਲੀ ਦਲਾਂ ਦਾ ਨੈਕਸਟ ਇਹਨਾਂ ਦਾ ਸਟੈਪ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਇਲੈਕਸ਼ਨਾਂ ਕਰਵਾਉਣਗੇ, ਉਹਦੇ 'ਚ ਆਪਣੀ ਨਸਲ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਲੈ ਕੇ ਆਉਣਗੇ ਔਰ ਫਿਰ ਉਹਨਾਂ ਤੋਂ ਹੀ ਰਿਕੁਐਸਟ ਕਰਵਾਉਣਗੇ ਕਿ ਜੀ ਬੜੀ ਕਰਪਸ਼ਨ ਹੋ ਰਹੀ ਹੈ ਬੜਾ, ਔਰ ਇਹਨੂੰ ਸਰਕਾਰ ਆਪਣੇ ਕੰਟਰੋਲ 'ਚ ਲੈ। ਔਰ ਸਿੰਪਲ ਮੈਜੋਰਿਟੀ ਦੇ ਨਾਲ ਜਿਵੇਂ ਇਹਨਾਂ ਨੇ ਵਕਫ ਬੋਰਡ ਦੀ ਹੋਂਦ ਆਪਣੇ ਵਿੱਚ, ਹੁਣ ਦੇਖੋ ਜਿਹੜਾ ਜਦੋਂ ਅਸੀਂ ਡਿਸਕ੍ਰਿਮੀਨੇਸ਼ਨ ਲਫ਼ਜ਼ ਦਾ ਬਹੁਤ ਛੋਟਾ ਬਣ ਜਾਂਦਾ ਹੈ, ਜਿਹੜਾ ਜਿੰਨਾ ਵੱਡੇ ਲੈਵਲ ਤੇ ਇਹ ਜ਼ੁਲਮ ਕਰ ਰਹੇ ਨੇ। ਹੁਣ ਹਿੰਦੂਆਂ ਦੇ ਤ੍ਰਿਪਤੀ ਮੰਦਿਰ ਤੋਂ ਲੈ ਕੇ ਸੋਮਨਾਥ ਮੰਦਿਰ ਜਾਂ ਦੂਜੇ ਉਹਨਾਂ ਦੀ ਮੈਨੇਜਮੈਂਟ ਤਾਂ ਕੋਈ ਮੁਸਲਮਾਨ ਜਾਂ ਸਿੱਖ, ਉਹਦੇ 'ਚ ਲਿਖਿਆ ਹੋਇਆ ਵੀ ਕੋਈ ਸਿੱਖ ਵੀ ਮੈਂਬਰ ਨਹੀਂ ਹੋ ਸਕਦਾ, ਮੁਸਲਮਾਨ ਵੀ ਨਹੀਂ ਹੋ ਸਕਦਾ, ਈਸਾਈ ਵੀ ਨਹੀਂ ਹੋ ਸਕਦਾ। ਪਰ ਹੁਣ ਵਕਫ ਬੋਰਡ ਦੀ ਜਿਹੜੀ ਸੈਂਟਰਲ ਬਾਡੀ ਬਣਾਈ ਹੈ ਉਹਦੇ 'ਚ MP ਵੀ ਹੋਣਗੇ, ਉਹਦੇ 'ਚ ਇਹਨਾਂ ਦੀਆਂ ਜਿਹੜੀਆਂ ਨੇ ਜੋ ਵੀ ਇਹਨਾਂ ਨੇ ਉਹਨਾਂ ਨੂੰ ਉਹਦੇ 'ਚ ਰਿਪਰੈਜ਼ੈਂਟੇਸ਼ਨ ਰੱਖੀ ਹੈ। ਮਕਸਦ ਇਹਨਾਂ ਦਾ ਜ਼ਮੀਨਾਂ ਹਥਿਆਣਾ ਹੈ ਔਰ ਹਿੰਦੂਆਈਜ਼ ਕਰਨਾ ਹੈ, ਜਿਹਦੇ 'ਚੋਂ ਕਾਫੀ ਹੱਦ ਤੱਕ ਕਾਮਯਾਬ ਹੁੰਦੇ ਨਜ਼ਰ ਆ ਰਹੇ ਨੇ। ਬਿਲਕੁਲ ਸਰ, ਬਿਲਕੁਲ ਬਿਹਤਰੀਨ ਸਰ। ਇਹ ਤੁਸੀਂ ਬੜਾ ਇੱਕ ਅਹਿਮ ਮੁੱਦਾ ਜਿਹੜਾ ਸੀ ਉਹਨੂੰ ਕਲੀਅਰ ਕੀਤਾ। ਸਾਰੀ ਜਿਹੜੀ ਤੁਸੀਂ ਗੱਲ ਕੀਤੀ ਕਿ ਯੂਪੀ ਦੇ ਵਿੱਚ ਇਹਨਾਂ ਨੇ ਜਦੋਂ ਯੋਗੀ ਨੇ ਆਰਡਰਸ ਦਿੱਤੇ ਕਿ ਜੀ ਤੁਸੀਂ ਕਾਲੀ ਪੱਟੀ ਵੀ ਨਾ ਲਾ ਸਕਦੇ ਹੋ, ਜਿਹੜੇ ਸਾਡੇ ਕੋਲ ਵੀਰ ਥੱਲੇ ਕਿਉਂਕਿ ਸੁਣਨੇ ਨੇ ਕਾਫੀ, ਉਹਨਾਂ ਨੂੰ ਦੱਸ ਦਈਏ ਕਿ ਸਰ ਉਹਦੇ ਤੇ 4 ਲੱਖ ਰੁਪਇਆ ਜੁਰਮਾਨਾ ਵੀ ਕੀਤਾ ਗਿਆ ਹੈ ਕਿ ਜਿਹੜਾ ਬੰਦਾ ਕਾਲੀ ਪੱਟੀ ਬੰਨ ਕੇ ਇਤਜਾਜ ਕਰੇਗਾ ਉਹ ਪੁਲਿਸ ਨੂੰ 4 ਲੱਖ ਰੁਪਇਆ ਜਮ੍ਹਾਂ ਕਰਾਏਗਾ ਪਹਿਲੇ, ਉਸ ਤੋਂ ਬਾਅਦ ਜਿਹੜਾ ਉਹਨੂੰ ਛੱਡਿਆ ਜਾਏਗਾ, ਨਹੀਂ ਤਾਂ ਉਹਨੂੰ ਡਿਟੇਨ ਕਰ ਲਿਆ ਜਾਏਗਾ। ਦੇਖੋ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਐਸੇ ਨੇ ਜਿਨ੍ਹਾਂ ਨੂੰ ਇਹ ਨੋਟਿਸ ਗਏ ਨੇ। 2 ਲੱਖ ਤੋਂ 10 ਲੱਖ ਤੱਕ ਦੀ ਰਕਮ ਹੈ। ਜਿਵੇਂ ਹੁਣ ਮੁਨੱਵਰ ਰਾਣਾ ਬਹੁਤ ਪਪੂਲਰ ਸ਼ਾਇਰ ਹੋਏ ਨੇ ਉਰਦੂ ਦੇ, ਜਿਨ੍ਹਾਂ ਦੀ ਇੱਕ ਲਾਈਨ ਜਦੋਂ ਦਲਜੀਤ ਦੋਸਾਂਝ ਨੇ ਉੱਥੇ ਜਿਹੜਾ ਉਹ ਜਾ ਕੇ ਉਹਨਾਂ ਦੇ ਕੀਤਾ ਆਪਣਾ ਸ਼ੋਅ, ਤੇ ਉਹਦੇ 'ਚ ਉਹਨੇ ਇਸ ਨੂੰ ਕਿਹਾ ਕਿ ਇਹ ਹਿੰਦੁਸਤਾਨ ਤੁਹਾਰੇ ਬਾਪ ਕਾ ਤੋਂ ਨਹੀਂ। ਇਹ ਮੁਨੱਵਰ ਰਾਣਾ ਦੀ ਸ਼ਾਇਰੀ ਹੈ। ਉਹਨਾਂ ਦੀ ਡਾਟਰ ਨੂੰ ਵੀ 10 ਲੱਖ ਰੁਪਇਆ ਜਮ੍ਹਾਂ ਕਰਾਉਣ ਦਾ ਆਰਡਰ ਇਸ ਆਦਿੱਤਿਆਨਾਥ ਯੋਗੀ ਨੇ ਦਿੱਤਾ ਹੈ। ਔਰ ਉਹਦਾ ਆਰਗੂਮੈਂਟ ਕਲੈਕਟਰ ਔਰ ਦੂਜਿਆਂ ਨੇ ਇਹ ਦਿੱਤਾ ਕਿ ਜੀ ਇਹਨਾਂ ਦੇ ਵਿੱਚ ਫਿਰਕੂ ਫਸਾਦ ਕਰਵਾਉਣ ਦੀ ਜਾਂ ਕਮਿਊਨਲ ਵਾਇਲੈਂਸ ਕਰਨ ਦੀ ਕੈਪੇਬਿਲਿਟੀ ਹੈ, ਔਰ ਇਹ ਇਨਾ ਜਿਹੜਾ ਇਹ ਮੁਚਲਕਾ ਜ਼ਮਾਨਤੀ ਇਹ ਜਮ੍ਹਾਂ ਕਰਵਾਉਣ। ਔਰ ਇਹ ਹੈ ਇਹਨਾਂ ਦੇ ਸੋ ਕਾਲਡ ਸੈਕੂਲਰ ਇੰਡੀਆ ਦੀ ਅਸਲ ਹਕੀਕਤ। ਬਿਲਕੁਲ ਬਿਲਕੁਲ ਸਰ। ਤੇ ਆਖਰ ਤੇ ਤੁਸੀਂ ਕੋਈ ਸਾਡੇ ਜਿਹੜੇ ਦਰਸ਼ਕ ਇਸ ਟਾਈਮ ਜੁੜੇ ਹੋਏ ਨੇ ਉਹਨਾਂ ਨੂੰ ਕੋਈ ਇੱਕ ਆਪਣਾ ਮੈਸੇਜ ਦੇਣਾ ਚਾਹੋ ਰਿਗਾਰਡਿੰਗ ਜਿਹੜੀ ਖਾਲਿਸਤਾਨ ਤਹਿਰੀਕ ਇਸ ਟਾਈਮ ਚੱਲ ਰਹੀ ਹੈ ਦੁਨੀਆ ਭਰ ਦੇ ਵਿੱਚ, ਜਿਹੜਾ ਹੈ ਉਹ ਭਾਰਤ ਨੂੰ ਵੀ ਕਾਫੀ ਜ਼ਿਆਦਾ ਸੈਟਬੈਕ ਹੋਇਆ ਹੈ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ। ਹੁਣ ਜਿਹੜੇ ਰੈਫਰੈਂਡਮਸ ਹੋ ਰਹੇ ਨੇ, ਤੁਸੀਂ ਅਗਰ ਕੋਈ ਆਪਣਾ ਇੱਕ ਤੁਹਾਡਾ ਪੈਗਾਮ ਹੋਵੇ ਜਾਂ ਤੁਸੀਂ ਕੋਈ ਇਹਦੇ ਬਾਰੇ ਥੋੜੀ ਜੀ ਅਵੇਅਰਨੈਸ ਜਿਹੜੇ ਥੱਲੇ ਸਾਡੇ ਵੀਰ ਸੁਣਦੇ ਨੇ ਉਹਨਾਂ ਨੂੰ ਦੇਣਾ ਚਾਹੋ ਕਿ ਬੇਸਿਕਲੀ ਇਹਨੂੰ ਅੱਗੇ ਜਾ ਕੇ ਜਦੋਂ ਇਹ ਰੈਫਰੈਂਡਮਸ ਹੋ ਜਾਣਗੇ, ਕੰਪਲੀਟ ਹੋਣਗੇ ਵੋਟਿੰਗ ਵਗੈਰਾ, ਤੇ ਕੀ ਪੰਜਾਬ ਦੇ ਵਿੱਚ ਵੀ ਰੈਫਰੈਂਡਮ ਕਰਵਾਇਆ ਜਾਏਗਾ ਜਾਂ ਇਹਦਾ ਪੂਰਾ ਇੱਕ ਤਰੀਕਾਕਾਰ ਕੀ ਹੈ? ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਅਜੇ ਪਤਾ ਨਹੀਂ ਹੈ ਕਿ ਇਹਦਾ ਇਨ ਫਿਊਚਰ ਫਾਇਦਾ ਕੀ ਹੋਏਗਾ। ਫਾਦ ਸਾਹਿਬ, ਪਹਿਲਾਂ ਤਾਂ ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ ਔਰ ਤੁਹਾਡੇ ਵਰਗੇ ਹੋਰ ਵੀ ਵੀਰ ਮੈਂ ਲੇਟਲੀ ਦੇਖ ਰਿਹਾ ਪਾਕਿਸਤਾਨ ਦੇ ਵਿੱਚ ਜਿਹੜੀ ਤੁਹਾਡੀ ਨੌਜਵਾਨ ਨਸਲ ਹੈ ਉਹਨਾਂ ਦੀ ਸਿੱਖਾਂ ਦੇ ਵਿੱਚ ਦਿਲਚਸਪੀ ਵੀ ਹੈ, ਸਿੱਖਾਂ ਨੂੰ ਇੰਤਹਾ ਮੁਹੱਬਤ ਕਰਦੇ ਨੇ। ਔਰ ਜਿਹੜੇ ਪਾਕਿਸਤਾਨ ਦੇ ਆਪਣੇ ਗੁਰਦੁਆਰਿਆਂ ਦੀ ਯਾਤਰਾ ਲਈ ਜਾਂਦੇ ਨੇ, ਜਿੰਨੀ ਮੁਹੱਬਤ ਪਿਆਰ ਉਹਨਾਂ ਨੂੰ ਪਾਕਿਸਤਾਨੀ ਲੋਕਾਂ ਵੱਲੋਂ, ਆਮ ਆਵਾਮ ਵੱਲੋਂ ਵੀ ਮਿਲਦੀ ਹੈ, ਉਹ ਪੂਰੀ ਤਰ੍ਹਾਂ ਨਿਹਾਲ ਹੁੰਦੇ ਨੇ। ਸੋ ਇਹ ਬੜਾ ਐਪਰੀਸ਼ੀਏਬਲ ਹੈ। ਸੈਕੰਡਲੀ ਦੇਖੋ ਗੱਲ ਸਾਨੂੰ ਇਹ ਸਮਝਣੀ ਹੋਏਗੀ, ਸਿੱਖ ਕੌਮ ਨੂੰ ਵੀ, ਭਾਰਤ ਦੇ 20 ਕਰੋੜ ਮੁਸਲਮਾਨਾਂ ਨੂੰ ਵੀ
ਜੀ 20 ਮਿਲੀਅਨ ਤੋਂ ਜ਼ਿਆਦਾ ਕ੍ਰਿਸਚਨਾਂ ਨੂੰ ਵੀ ਔਰ 200 ਮਿਲੀਅਨ ਤੋਂ ਜ਼ਿਆਦਾ ਦਲਿਤਾਂ ਨੂੰ ਵੀ। ਜੀ ਅਕਸਰ ਮੈਂ ਜਿਹੜੇ ਬੈਂਜਾਮਿਨ ਫਰੈਂਕਲਿਨ, ਇੱਥੇ ਇੱਕ ਬੜੇ ਵੱਡੇ ਜਦੋਂ ਫਰੀडम ਮੂਵਮੈਂਟ ਅਮਰੀਕਾ ਦੀ ਚੱਲੀ ਬ੍ਰਿਟਿਸ਼ ਕਲੋਨੀਅਲਸ ਦੇ ਖਿਲਾਫ, ਤੇ ਉਹਨਾਂ ਦੀ ਇੱਕ ਕੋਟ ਹੈ, ਬੈਂਜਾਮਿਨ ਫਰੈਂਕਲਿਨ ਬਹੁਤ ਵੱਡਾ ਨਾਂ ਹੈ, ਕਰੰਸੀ ਤੇ ਵੀ ਉਹਨਾਂ ਦੀ ਪਿਕਚਰ ਕਈ ਵਾਰ ਰਹੀ ਹੈ। ਉਹਨਾਂ ਨੇ ਕਿਹਾ ਸੀ ਕਿ ਵੀ ਆਲ ਮਸਟ ਹੈਂਗ ਟੂਗੇਦਰ, ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਇਹ ਅੰਗਰੇਜ਼ੀ ਦੇ ਦੋ ਲਫ਼ਜ਼ਾਂ ਨੂੰ ਉਹਨਾਂ ਨੇ ਖੂਬਸੂਰਤੀ ਨਾਲ ਇਸਤੇਮਾਲ ਕੀਤਾ ਹੈ ਕਿ ਜੇ ਅਸੀਂ ਇਕੱਠੇ ਨਾ ਹੋਏ, ਹੈਂਗ ਟੂਗੇਦਰ ਅੰਗਰੇਜ਼ੀ ਚ, ਫਿਰ ਦੂਜੀ ਹੈਂਗਿੰਗ ਹੁੰਦਾ ਫਾਹੇ ਲੱਗਣਾ, ਕਿ ਜੇ ਅਸੀਂ ਇਕੱਠੇ ਨਾ ਹੋਏ ਤੇ ਕੱਲੇ ਨੂੰ ਫਾਹੇ ਲਾਇਆ ਜਾਏਗਾ। ਜਿਵੇਂ ਇੱਕ ਉਹਨੇ ਰਬਾਈ ਨੇ ਜਦੋਂ ਹਿਟਲਰ ਦੇ ਜ਼ੁਲਮ ਚੱਲ ਰਹੇ ਸੀ ਉਹਦੇ ਬਾਰੇ ਉਹਨੇ ਕਿਹਾ ਸੀ ਕਿ ਜੀ ਦੇ ਕੇਮ ਆਫਟਰ ਏ ਕੈਥੋਲਿਕ, ਆਈ ਵਾਸ ਸਾਇਲੈਂਟ ਐਜ਼ ਆਈ ਵਾਸ ਨਾਟ ਏ ਕੈਥੋਲਿਕ, ਦੇ ਕੇਮ ਆਫਟਰ ਏ ਸਿਵਲ ਲਿਬਰਟੇਰੀਅਨ, I was silent, I was not the one. They came after a gypsy, I was silent as I was not a gypsy. They came after a Jew, I was silent as I was not a Jew. Then they came after me and nobody was left to speak for me. ਮਤਲਬ ਇਹ ਹੈ ਵੀ ਅਸੀਂ ਇਹ ਕਹੀ ਜਾਈਏ ਜੀ ਚਲੋ ਮੈਨੂੰ ਤਾਂ ਕੁਝ ਨਹੀਂ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਹੈ, ਇਹ ਨਾਜ਼ੀਜ਼ਮ, ਫਾਸ਼ਿਜ਼ਮ, ਕਮਿਊਨਿਜ਼ਮ, ਇਹਨਾਂ ਤੋਂ ਵੀ ਬਹੁਤ ਖਤਰਨਾਕ ਹੈ। ਔਰ ਇਹਦਾ ਬੇਸ ਜਿਹੜਾ ਹੈ ਉਹ ਡਿਸਕ੍ਰਿਮੀਨੇਸ਼ਨ ਤੇ ਹੈ। ਜੇ ਡੈਮੋਕ੍ਰੇਸੀਜ਼ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਆਲ ਮੈਨ ਆਰ ਬੋਰਨ ਇਕੁਅਲ, ਇਸ ਲਈ ਹਰ ਇੱਕ ਨੂੰ ਹੱਕ ਹੈ ਬਰਾਬਰੀ ਦਾ, ਤੇ ਇਹਨਾਂ ਦੀ ਤਾਂ ਆਈਡੀਓਲੋਜੀ ਕਾਸਟ ਸਿਸਟਮ ਦੀ, ਬਾਈ ਬਰਥ ਕੋਈ ਬ੍ਰਾਹਮਣ ਹੈ, ਕੋਈ ਕਸ਼ਤਰੀ ਹੈ, ਕੋਈ ਵੈਸ਼ ਹੈ, ਕੋਈ ਸ਼ੂਦਰ ਹੈ। ਸੋ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਹਿੰਦੂਤਵਾ ਦਾ ਮਤਲਬ ਐਕਚੁਅਲੀ ਵਰਣ ਆਸ਼ਰਮ ਹੈ, ਕਾਸਟ ਸਿਸਟਮ ਹੈ। ਔਰ ਕਿਉਂਕਿ ਸਿੱਖ ਮਜ਼ਹਬ, ਇਸਲਾਮ ਬਰਾਬਰੀ ਦੀ ਗੱਲ ਕਰਦੇ ਨੇ, ਜਿਵੇਂ ਅਲਾਮਾ ਇਕਬਾਲ ਦਾ ਇਹ ਹੈ ਕਿ ਏਕ ਹੀ ਸਫ ਮੇਂ ਖੜੇ ਹੋ ਗਏ ਸਭ ਮਹਿਮੂਦੋ ਯਾਦ, ਫਿਰ ਨਾ ਕੋਈ ਬੰਦਾ ਰਹਾ ਨਾ ਬੰਦਾ ਨਿਵਾਜ਼। ਹੁਣ ਇਹ ਜਿਹੜੀ ਇਕੁਆਲਿਟੀ ਹੈ ਜਾਂ ਗੁਰੂ ਨਾਨਕ ਪਾਤਸ਼ਾਹ ਦਾ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਜਾਂ ਹਰ ਸਿੱਖ ਜਿਹੜਾ ਰੋਜ਼ਾਨਾ ਇਹ ਬਾਣੀ ਪੜ੍ਹਦਾ ਹੈ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ, ਕਿ ਰੱਬ ਵਸਦਾ ਹੈ ਖਲਕਤ ਦੇ ਵਿੱਚ। ਲੇਕਿਨ ਇਹ ਆਈਡੀਓਲੋਜੀ ਬਹੁਤ ਜ਼ਾਲਮ ਆਈਡੀਓਲੋਜੀ ਹੈ। ਤਾਂ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਜਿਸ ਵੀ ਫੀਲਡ ਦੇ ਵਿੱਚ ਅਸੀਂ ਕੰਮ ਕਰ ਸਕਦੇ ਹਾਂ, ਅਸੀਂ ਆਪਸੀ ਸਾਂਝ ਦੇ ਐਂਗਲ ਨੂੰ ਅੱਗੇ ਵਧਾਈਏ। ਬਾਕੀ ਜਿਹੜਾ ਰੈਫਰੈਂਡਮ ਦਾ ਤੁਸੀਂ ਪੁੱਛਿਆ ਕਿ ਵੀ ਇਹ ਕੀ ਹੈ ਜਾਂ ਇਹ ਪੰਜਾਬ ਨੂੰ ਕਿਵੇਂ ਮੁਤਾਸਰ ਕਰੇਗਾ, ਦੇਖੋ 3 ਕਿਸਮ ਦੇ ਰੈਫਰੈਂਡਮ ਹੁੰਦੇ ਨੇ। ਇੱਕ ਹੁੰਦਾ ਹੈ ਜਿਹੜਾ ਯੂਨਾਈਟਿਡ ਨੇਸ਼ਨਸ ਦੀ ਆਸਪੀਸਿਸ ਦੇ ਥੱਲੇ ਹੁੰਦਾ ਹੈ, ਜਿਵੇਂ ਈਸਟ ਤੈਮੂਰ ਜਿਹੜਾ ਹੈ, ਉਦੋਂ ਮੈਨੂੰ ਯਾਦ ਹੈ ਇੱਥੇ ਤੁਹਾਡੇ UN ਦੇ ਵਿੱਚ ਐਂਬੈਸਡਰ ਹੁੰਦੇ ਸੀ ਅਬਦੁਲ ਮਾਰਕਰ, ਪਾਰਸੀ ਸਨ, ਬਹੁਤ ਵੱਡੇ ਕ੍ਰਿਕਟ ਦੇ ਵੀ ਖਿਡਾਰੀ ਸੀ, ਤੇ ਉਹ ਐਜ਼ ਏ ਆਬਜ਼ਰਵਰ ਗਏ ਸੀ ਜਦੋਂ ਈਸਟ ਤੈਮੂਰ ਦੇ ਵਿੱਚ ਹੋਇਆ, ਉਹ UN ਦੇ ਥੱਲੇ। ਇਸੇ ਤਰ੍ਹਾਂ ਕੁਝ ਵਰੇ ਪਹਿਲਾਂ ਸਾਊਥ ਸੁਡਾਨ ਦੇ ਵਿੱਚ ਹੋਇਆ। ਸੋ ਉਹ ਉਦੋਂ ਹੀ ਹੁੰਦੇ ਨੇ ਜਦੋਂ ਦੋਨੋਂ ਮੁਲਕ ਜਿਹੜੇ ਜਿਨ੍ਹਾਂ ਦੇ ਵਿਚਾਲੇ ਝਗੜਾ ਉਹ ਸਹਿਮਤ ਹੁੰਦੇ ਨੇ। ਜਿਵੇਂ ਜੇ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਜੰਮੂ ਕਸ਼ਮੀਰ ਤੇ ਨੇ, ਇੰਡੀਆ ਮੰਨ ਜਾਂਦਾ, ਪਾਕਿਸਤਾਨ ਤਾਂ ਮੰਨਦਾ ਹੀ ਹੈ, ਤੇ ਫਿਰ ਜੰਮੂ ਕਸ਼ਮੀਰ ਰੈਫਰੈਂਡਮ ਹੋ ਜਾਣਾ। ਇੱਕ ਤਾਂ ਇਹ ਕੈਟਾਗਰੀ ਹੈ। ਦੂਸਰੀ ਇਹ ਹੈ ਜਿਹਦੇ ਚ ਕਿ ਜਿਹੜੇ ਮੁਲਕ ਦੇ ਵਿੱਚ ਕੋਈ ਸਟਰਗਲ ਚੱਲ ਰਹੀ ਹੈ, ਉਸ ਮੁਲਕ ਦੀ ਹਕੂਮਤ ਕਹੇ ਕਿ ਜੀ ਠੀਕ ਹੈ, ਜੇ ਤੁਸੀਂ ਸਾਡੇ ਤੋਂ ਅਲੱਗ ਹੋਣਾ ਚਾਹੁੰਦੇ ਹੋ ਤੇ ਅਸੀਂ ਰੈਫਰੈਂਡਮ ਕਰਕੇ ਪੁੱਛ ਲੈਂਦੇ ਆ ਤੁਹਾਡੇ ਸੂਬੇ ਦੇ ਲੋਕਾਂ ਨੂੰ। ਇਹਦੀ ਬੜੀ ਚੰਗੀ ਉਦਾਹਰਣ ਕੈਨੇਡਾ ਹੈ, ਜਿੱਥੇ ਉਹਨਾਂ ਦਾ ਇੱਕ ਪ੍ਰੋਵਿੰਸ ਹੈ, ਇੱਕ ਸੂਬਾ ਕਿਊਬੈਕ, ਜਿਹਦੇ ਚ ਫ੍ਰੈਂਚ ਬੋਲਣ ਵਾਲੇ ਲੋਕ ਕਾਫੀ ਨੇ। ਔਰ ਉੱਥੇ 2 ਵਾਰ ਰੈਫਰੈਂਡਮ ਕੈਨੇਡਾ ਦੀ ਗਵਰਨਮੈਂਟ ਨੇ ਕਰਵਾਇਆ, 1980 ਦੇ ਵਿੱਚ, 1995 ਦੇ ਵਿੱਚ। ਦੋਨੋਂ ਵਾਰ ਬੜੀ ਥਿਨ ਪਰਸੈਂਟੇਜ ਨਾਲ ਕਿਊਬੈਕ ਦੇ ਲੋਕਾਂ ਨੇ ਕੈਨੇਡਾ ਨਾਲ ਹੀ ਰਹਿਣ ਦਾ ਫੈਸਲਾ ਕੀਤਾ। ਪਰ ਅਜੇ ਵੀ ਉਹਨਾਂ ਦੀ ਇੱਕ ਪਾਰਟੀ ਹੈ ਪੋਲੀਟੀਕਲ ਬਲੌਕ ਕਿਊਬੇਕੋਇਸ, ਔਰ ਕੈਨੇਡਾ ਦੇ ਵਿੱਚ ਵੱਡੀਆਂ ਪਾਰਟੀਆਂ ਤੋਂ ਬਾਅਦ ਕੰਜ਼ਰਵੇਟਿਵ, ਲਿਬਰਲ ਤੋਂ ਬਾਅਦ ਸਭ ਤੋਂ ਜ਼ਿਆਦਾ ਸੀਟਾਂ ਅੱਜ ਵੀ ਬਲੌਕ ਕਿਊਬੇਕੋਇਸ ਦੀਆਂ ਹੁੰਦੀਆਂ ਨੇ। ਉਹਨਾਂ ਨੇ ਆਪਣਾ ਮੁਤਾਲਬਾ ਛੱਡਿਆ ਨਹੀਂ ਹੋਇਆ, ਉਹ ਕਿਸੇ ਵੇਲੇ ਵੀ ਫਿਰ ਰੈਫਰੈਂਡਮ ਦੀ ਗੱਲ ਕਰ ਸਕਦੇ ਨੇ। ਇਸੇ ਤਰ੍ਹਾਂ ਅਸੀਂ ਬਹੁਤ ਤਾਜ਼ਾ
4-5 ਸਾਲ ਪਹਿਲਾਂ ਜਾਂ 7-8 ਸਾਲ ਪਹਿਲਾਂ ਸਕਾਟਲੈਂਡ ਯੂਕੇ ਦੇ ਵਿੱਚ, ਜਿਹੜਾ ਸਕਾਟਲੈਂਡ 400 ਸਾਲ ਤੋਂ ਬ੍ਰਿਟਿਸ਼ ਦੇ ਥੱਲੇ ਹੈ, ਉੱਥੇ ਉਹਨਾਂ ਨੇ ਕਰਵਾਇਆ। ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਰਹਿਣਾ। ਉਹ ਵੀ ਜਿਹੜਾ ਇਸ ਹੱਕ 'ਚ ਗਿਆ ਕਿ ਜੀ ਉਹ ਯੂਕੇ ਦੇ ਨਾਲ ਰਹਿਣਾ ਚਾਹੁੰਦੇ ਨੇ, ਇਸ ਲਈ ਉਹ ਕੰਮ। ਹੁਣ ਇਹ ਜਿਹੜਾ ਥਰਡ ਕੈਟਾਗਰੀ ਹੈ ਜਿਹਦੇ ਲਈ ਸਿਕਸ ਫਾਰ ਜਸਟਿਸ ਟਰਮ ਨॉन ਬਾਈਂਡਿੰਗ ਇਸਤੇਮਾਲ ਕਰਦੇ ਨੇ ਕਿ ਬਾਈਂਡਿੰਗ ਨਹੀਂ ਹੈ, ਲੇਕਿਨ ਇਹ ਤੁਹਾਡੇ ਕੇਸ ਨੂੰ ਬਿਲਟ ਕਰਦਾ। ਅਲਟੀਮੇਟਲੀ ਜੇ ਪ੍ਰੈਜ਼ੀਡੈਂਟ ਟਰੰਪ ਨੇ ਯੂਨਾਈਟਿਡ ਨੇਸ਼ਨਸ ਨਾਂ ਦੀ ਸੰਸਥਾ ਰਹਿਣ ਦਿੱਤੀ ਤੇ ਫਿਰ ਇਹਦਾ ਮਕਸਦ ਸਾਰਾ ਇਹ ਹੈ ਵੀ ਇੱਕ ਤੁਸੀਂ ਮੋਮੈਂਟਮ ਗਾਰਨਰ ਕਰਦੇ ਹੋ। ਅੱਜ ਡਾਇਸਪੋਰਾ 'ਚ 5 ਮਿਲੀਅਨ ਤੋਂ ਜ਼ਿਆਦਾ ਸਿੱਖ ਨੇ। ਇਹ ਮੂਵਮੈਂਟ ਇੱਕ ਸਟੇਜ ਤੇ ਐਸਾ ਦਬਾਅ ਬਣਾ ਦੇ, ਭਾਰਤ ਦਾ ਜਿਹੜਾ ਰੁਤਬਾ ਹੈ ਜਿਹੜਾ ਇਸ ਵੇਲੇ ਉਹ ਐਕਸਪੋਜ਼ ਹੋਇਆ ਐਜ਼ ਏ ਰੋਪ ਸਟੇਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ, ਜਾਂ ਇਹ ਜਿਹੜੀਆਂ ਵੈਸਟ ਦੀਆਂ ਪਾਵਰਸ ਨੇ ਇਹ ਬਦਜ਼ਨ ਹੋ ਜਾਣ ਇੰਡੀਆ ਤੋਂ ਔਰ ਉਹਨਾਂ ਦੀ ਬਾਂਹ ਮਰੋੜਨ ਕਿ ਭਾਈ ਤੁਸੀਂ ਕਰਵਾਓ ਪੰਜਾਬ ਦੇ ਵਿੱਚ। ਉਹਨਾਂ ਹਾਲਤਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਣਾ ਪੋਸੀਬਲ ਹੈ। ਅਦਰਵਾਈਜ਼ ਉਹ ਤਾਂ ਉੱਥੇ ਤੁਹਾਨੂੰ ਤੁਹਾਡੇ ਘਰੋਂ ਕੋਈ ਖਾਲਿਸਤਾਨ ਨਾਲ ਸੰਬੰਧਿਤ ਕਿਤਾਬ ਮਿਲ ਜਾਏ ਤਾਂ ਉਹ ਯੁਆਪਾ ਲਾ ਦਿੰਦੇ ਨੇ। ਨਹੀਂ ਹੈ ਤਾਂ ਹੁਣ ਅੰਮ੍ਰਿਤਪਾਲ ਸਿੰਘ ਉਹਨੇ ਜਿਹੜਾ ਜੁਰਮ ਕੀਤਾ ਹੈ ਉਹ ਲੋਕਾਂ ਦਾ ਚੁਣਿਆ ਨੁਮਾਇੰਦਾ ਹੈ, ਲੇਕਿਨ ਉਹਨੂੰ ਚੁੱਕ ਕੇ 2200 ਕਿਲੋਮੀਟਰ ਦੂਰ ਨਵਾਂ ਕਾਲਾ ਪਾਣੀ ਲੱਭ ਲਿਆ। ਸੋ ਇਹ ਰੈਫਰੈਂਡਮ ਦਾ ਹੈ, ਇਹ ਇੱਕ ਸਾਡੀ ਗੱਲ ਨੂੰ ਅੱਗੇ ਤੋਰਨ ਦਾ, ਇੰਟਰਨੈਸ਼ਨਲਾਈਜ਼ ਕਰਨ ਦਾ ਔਰ ਇੱਕ ਪ੍ਰੈਸ਼ਰ ਬਿਲਡ ਕਰਨ ਦਾ ਪਾਵਰਫੁਲ ਜਿਹੜਾ ਇੱਕ ਇੰਸਟਰੂਮੈਂਟ ਹੈ। ਬਿਲਕੁਲ ਠੀਕ ਹੈ ਸਰ, ਬਹੁਤ ਸਾਰਾ ਤੁਹਾਡਾ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਲਈ ਅੱਜ ਟਾਈਮ ਕੱਢਿਆ। ਜਿਹੜੇ ਦਰਸ਼ਕ ਸੁਣੇ ਨੇ, ਸਰ ਕੋਲ ਵੀ ਸਰ ਦੀ ਬਿਜ਼ੀ ਸ਼ੈਡਿਊਲ ਹੁੰਦਾ ਉਹਨਾਂ ਦਾ, ਫਿਰ ਵੀ ਇਨਸ਼ਾਅੱਲਾ ਜ਼ਿੰਦਗੀ ਰਹੀ। ਇਨਸ਼ਾਅੱਲਾ ਵਿਸਾਖੀ ਦਾ ਮੇਲਾ ਵੀ ਇਨਸ਼ਾਅੱਲਾ ਕੱਲ ਤੋਂ ਪਾਕਿਸਤਾਨ ਵਿੱਚ ਸ਼ੁਰੂ ਹੋ ਰਿਹਾ। ਅਸੀਂ ਆਪਣੇ ਇਸ ਪੇਜ ਦੇ ਉੱਤੇ ਲਾਈਵ ਤੁਹਾਨੂੰ ਵਿਖਾਵਾਂਗੇ 10 ਦਿਨ, ਤੇ ਸਰ ਨਾਲ ਵੀ ਤੁਹਾਡੀ ਗੱਲਬਾਤ ਕਰਾਉਂਦੇ ਰਹਾ ਕਰਾਂਗੇ ਵਕਫੇ ਦੇ ਨਾਲ ਜਦੋਂ ਉਹਨਾਂ ਦੇ ਕੋਲ ਟਾਈਮ ਹੋਏਗਾ। ਸਰ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਫॉर गिविंग अस टाइम, बहुत बहुत ਤੁਹਾਡਾ ਧੰਨਵਾਦ। ਔਰ ਇਨਸ਼ਾਅੱਲਾ ਸਰ ਅੱਗੇ ਵੀ ਉਮੀਦ ਹੈ ਕਿ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਔਰ ਜਿਹੜੇ ਲੋਕਾਂ ਦੇ ਮਾਈਂਡ ਦੇ ਵਿੱਚ ਕਨਫਿਊਜ਼ਨਸ ਨੇ ਤਾਂ ਕਿ ਇਹ ਕਲੀਅਰ ਹੋਣੀਆਂ ਰਹਿਣਗੀਆਂ। ਬਹੁਤ ਮਿਹਰਬਾਨੀ ਫਾਦ ਸਾਹਿਬ, ਸ਼ੁਕਰੀਆ। ਥੈਂਕ ਯੂ ਸਰ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਅੱਲਾਹ ਹਾਫਿਜ਼ ਸਰ, ਥੈਂਕ ਯੂ ਸਰ।